करना चाहते हो संपर्क करो नंबर 408 722 76 98 ਦੇ ਉੱਤੇ। ਤੇ ਹਰਜੋਤ ਸਿੰਘ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਬਿਲਕੁਲ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਇੱਕ ਬਜ਼ਫੀਡ ਜਿਹੜੀ ਹੈਗੀ ਆ ਵੈਬਸਾਈਟ, ਉਹਨਾਂ ਨੇ ਰਿਪੋਰਟ ਪਬਲਿਸ਼ ਕੀਤੀ ਸੀ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਇਹਨਾਂ ਨੇ ਜਿਹੜਾ ਉਹਨਾਂ ਦੇ ਪਰਸਨਲ ਵਕੀਲ ਆ ਕੋਹਨ, ਉਹਨਾਂ ਨੂੰ ਡਾਇਰੈਕਟ ਕੀਤਾ ਸੀ ਵੀ ਤੁਸੀਂ ਕਾਂਗਰਸ ਦੇ ਕੋਲ ਜੇ ਹੀਅਰਿੰਗ ਹੁੰਦੀ ਆ ਤੇ ਝੂਠ ਬੋਲਿਓ ਪਈ ਜੀ ਵੀ ਮੇਰਾ ਕੋਈ ਰਸ਼ੀਆ ਦੇ ਨਾਲ ਕਿਸੇ ਤਰ੍ਹਾਂ ਦਾ ਬਿਜ਼ਨਸ ਇਨਵੈਸਟਮੈਂਟ ਕਰਨ ਦੀ ਗੱਲਬਾਤ ਨਹੀਂ ਸੀ। ਸੋ ਉਸ ਤੋਂ ਬਾਅਦ ਜਿਹੜਾ ਡੈਮੋਕ੍ਰੇਟਿਕ ਪਾਰਟੀ ਵੀ ਕਾਫੀ ਜਿਹੜੇ ਉਹਨਾਂ ਦੇ ਕਾਂਗਰਸਮੈਨ ਸੀ ਕਾਫੀ ਗਰਮ ਹੋਏ ਜੀ, ਜਾਂ ਤਾਂ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਇਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ ਤੇ ਜਾਂ ਫਿਰ ਜਿਹੜਾ ਹੈਗਾ ਆ ਇਹਨਾਂ ਨੂੰ ਇੰਡਾਈਟਮੈਂਟ ਕਰਨ ਦੇ ਲਈ ਆਪਾਂ ਤਿਆਰ ਹੈਗੇ ਆ। ਸੋ ਉਸ ਤੋਂ ਬਾਅਦ ਜਿਹੜੇ ਰੋਬਰਟ ਮੁਲਰ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਜਿਹੜੀ ਇਹ ਇਸ ਬੱਜ਼ ਫੀਡ ਜਿਹੜਾ ਰਿਪੋਰਟ ਆ ਉਹਦੇ ਵਿੱਚ ਆਈ ਹੈਗੀ ਆ। ਤੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਟਵੀਟ ਕੀਤਾ ਆ, ਉਹਦੇ ਵਿੱਚ ਰੋਬਰਟ ਮੁਲਰ ਦਾ ਧੰਨਵਾਦ ਕੀਤਾ ਵੀ ਤੁਸੀਂ ਜਿਹੜੀ ਆ ਇਹ ਚੀਜ਼ ਜਿਹੜੀ ਕਲੈਰੀਫਾਈ ਕੀਤੀ। ਸੋ ਇਹਦੇ ਨਾਲ ਇੱਕ ਗੱਲ ਜ਼ਰੂਰ ਆ ਰਹੀ ਆ ਵੀ ਕਈ ਵਾਰ ਜਿਹੜੀਆਂ ਖਬਰਾਂ ਆ ਉਹ ਫਲਾਈਆਂ ਜਾਂਦੀਆਂ ਜਿਹੜੀਆਂ ਸੱਚ ਨਹੀਂ ਹੁੰਦੀਆਂ ਤੇ ਉਹਨੂੰ ਇੱਕ ਕਿਸੇ ਏਜੰਸੀ ਵੱਲੋਂ ਫੈਲਾਈ ਜਾਂਦੀ ਆ, ਬਾਕੀ ਦੇ ਫਿਰ ਸਾਰੇ ਜਿੰਨੇ ਚੈਨਲਸ ਆ ਉਹਨੂੰ ਚੱਕ ਲੈਂਦੇ ਹੈਗੇ। ਇਹਦੇ ਕਰਕੇ ਕਾਰਨ ਇਸ ਦੇ ਪਿੱਛੇ ਇਹ ਆ ਵੀ ਡੋਨਲਡ ਟਰੰਪ ਦੇ ਪ੍ਰਤੀ ਹੇਟ ਈਰਖਾ ਇੰਨੀ ਕੁ ਜ਼ਿਆਦਾ ਆ ਤੇ ਮੀਡੀਆ ਵਾਲੇ ਕੋਈ ਵੈਰੀਫਾਈ ਨਹੀਂ ਕਰਦੇ ਕਿਸੇ ਰਿਪੋਰਟ ਨੂੰ, ਕੁਛ ਨੂੰ ਵੀ, ਤੇ ਉਹ ਐਜ਼ ਇਟ ਇਜ਼ ਉੱਦਾਂ ਹੀ ਵਿਦਆਊਟ ਵੈਰੀਫਿਕੇਸ਼ਨ ਵੱਡੀਆਂ ਜਿਹੜੀਆਂ ਨਿਊਜ਼ ਕੰਪਨੀਆਂ ਆ ਉਹ ਉਸ ਨਿਊਜ਼ ਨੂੰ ਚਲਾਉਂਦੀਆਂ ਆ। ਹੁਣ ਨਾਲ ਦੇ ਨਾਲ ਇਹ ਵੀ ਗੱਲ ਆ, ਹੁਣ ਅੱਜ ਰੋਬਰਟ ਮਿਊਲਰ ਦਾ ਉਹਨਾਂ ਨੇ ਧੰਨਵਾਦ ਕੀਤਾ ਆ ਤੇ ਇਹਦਾ ਮਤਲਬ ਇਹ ਵੀ ਆ ਵੀ ਸੋ ਇਹ ਮੰਨਦੇ ਨੇ ਕਿਤੇ ਨਾ ਕਿਤੇ ਰਾਸ਼ਟਰਪਤੀ ਟਰੰਪ ਵੀ ਜੋ ਫਿਰ ਉਹਨਾਂ ਦਾ ਨਤੀਜਾ ਰਿਪੋਰਟ ਦੇ ਵਿੱਚ ਆਊਗਾ ਉਹ ਠੀਕ ਕੱਢਣਗੇ ਤੇ ਉਹ ਸਹੀ ਫੈਸਲਾ ਜਿਹੜਾ ਹੋਊਗਾ। ਹੁਣ ਦੇਖਦੇ ਹਾਂ ਵੀ ਜਦੋਂ ਇਹਨਾਂ ਦੀ ਐਕਚੁਅਲ ਰਿਪੋਰਟ ਰੋਬਰਟ ਮਿਊਲਰ ਦੀ ਜਾਂਚ ਦੀ ਇਨਵੈਸਟੀਗੇਸ਼ਨ ਦੀ ਆਉਂਦੀ ਆ ਉਹ ਕਿਸ ਤਰੀਕੇ ਦੀ ਰਹਿੰਦੀ ਆ, ਖਾਸ ਕਰਕੇ ਉਦੋਂ ਦੇਖਣ ਵਾਲੀ ਗੱਲ ਰਹੇਗੀ ਜੇ ਬਾਈ ਚਾਂਸ ਇਹ ਜਿਹੜੇ ਆ ਡੋਨਲਡ ਟਰੰਪ ਹੁਣਾਂ ਦੇ ਇਸ ਦੇ ਵਿੱਚ ਖਿਲਾਫ ਕੋਈ ਗੱਲਾਂ ਆਉਂਦੀਆਂ ਫਿਰ ਉਹ ਉਹਨਾਂ ਦਾ ਧੰਨਵਾਦ ਕਰਨਗੇ ਜਾਂ ਫਿਰ ਇਸ ਨੂੰ ਜਿਹੜੀ ਆ ਇੱਕ ਹਿਸਾਬ ਦੇ ਨਾਲ ਫੇਕ ਨਿਊਜ਼ ਕਹਿ ਕੇ ਜਿਹੜੇ ਉਹ ਕਹਿ ਦੇਣਗੇ ਵੀ ਉਹ ਪਰੇ ਆ। ਸੋ ਉਦੋਂ ਵੀ ਇੱਕ ਦੇਖਣ ਵਾਲੀ ਗੱਲ ਰਹੇਗੀ। ਸੋ ਉੱਦਾਂ ਇਹ ਆ ਵੀ ਮਾਈਕਲ ਕੋਹਨ ਦਾ ਜਿਹੜਾ ਕਿਤੇ ਨਾ ਕਿਤੇ ਇਹ ਜਿਹੜੀ ਉਸਨੇ ਪਹਿਲਾਂ, ਕਿਉਂਕਿ ਪਰਜਰੀ ਦੇ ਮਾਮਲੇ ਵਿੱਚ ਤਾਂ ਉਸਨੂੰ ਪਹਿਲਾਂ ਹੀ ਜਿਹੜਾ ਕਨਵਿਕਟ ਆ ਉਹ ਕੀਤਾ ਗਿਆ ਹੋਇਆ ਆ ਜੀ। ਤੇ ਅਗਲੀ ਖਬਰ ਵੱਲ ਆਈ ਹੈ ਜਿਹੜੀ ਅੱਜ ਮੇਨ ਖਬਰ ਹੈਗੀ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਅੱਜ ਆਫਟਰਨੂਨ ਦੇ ਵਿੱਚ ਇੱਕ ਮੇਜਰ ਅਨਾਊਂਸਮੈਂਟ ਕਰਨ ਜਾ ਰਿਹਾ ਆ। ਉਹਦੇ ਵਿੱਚ ਦੋ ਜਿਹੜੇ ਮੇਨ ਮੁੱਦੇ ਹੈਗੇ ਆ, ਇੱਕ ਤਾਂ ਗਵਰਨਮੈਂਟ ਸ਼ਟਡਾਊਨ ਆ ਸਭ ਤੋਂ ਲੌਂਗੈਸਟ ਹਿਸਟਰੀ 'ਚ ਹੋ ਗਈ ਆ, ਤੇ ਦੂਸਰਾ ਜਿਹੜਾ ਸਦਰਨ ਬਾਰਡਰ ਦੇ ਉੱਤੇ ਜਿਹੜਾ ਆ ਇਲੀਗਲ ਲੋਕਾਂ ਦਾ ਲੰਘਣਾ ਉਸ ਨੂੰ ਲੈ ਕੇ ਜਿਹੜਾ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਵਾਲ ਦੇ ਲਈ ਪੈਸੇ ਮੰਗ ਰਹੇ ਆ ਤੇ ਨੈਂਸੀ ਪਲੋਸੀ ਸਪੀਕਰ ਨੇ ਕਹਿ ਦਿੱਤਾ ਵੀ ਨਹੀਂ ਅਸੀਂ ਕੋਈ ਵੀ ਪੈਸਾ ਉਹਦੇ ਲਈ ਦੇਣਾ ਨਹੀਂ ਹੈਗਾ। ਸੋ ਉਸ ਇਸ਼ੂ ਦੇ ਉੱਤੇ ਅੱਜ ਸ਼ਾਮ ਨੂੰ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਇਹ ਦੋਨਾਂ ਮੁੱਦਿਆਂ ਦੇ ਉੱਤੇ ਥੋੜ੍ਹਾ ਸਮਾਂ ਦੇ ਲਈ ਜਿਹੜੀ US ਦੇ ਲੋਕ ਹੈਗੇ ਆ ਉਹਨਾਂ ਨੂੰ ਐਡਰੈਸ ਕਰਨਗੇ। ਸੋ ਉਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਵੀ ਜਿਹੜਾ ਜੇ ਐਡਰੈਸ ਉਦੋਂ ਕੀਤਾ ਸੀਗਾ। ਸੋ ਇਹ ਸਟੇਟ ਆਫ ਯੂਨੀਅਨ ਐਡਰੈਸ ਤੋਂ ਪਹਿਲਾਂ ਜਿਹੜਾ ਇੱਕ ਐਡਰੈਸ ਜਿਹੜਾ ਉਸ ਨੂੰ ਇਹ ਦੇਖਿਆ ਜਾ ਸਕਦਾ ਹੈ। ਸੋ ਦੇਖਦੇ ਹਾਂ ਉਸ ਦੇ ਵਿੱਚ ਉਹ ਕੀ ਗੱਲਾਂ ਜਿਹੜੀਆਂ ਉਹ ਪੇਸ਼ ਕਰਨਗੇ। ਸੋ ਥੋੜ੍ਹਾ ਜਿਹਾ ਇੱਕ ਹੋਰ ਖਬਰ ਆ ਰਹੀ ਸੀ ਵੀ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹ ਪ੍ਰਪੋਜ਼ ਕਰ ਰਹੇ $563 ਮਿਲੀਅਨ ਤਾਂ ਕਿ 75 ਜਿਹੜੇ ਇਮੀਗ੍ਰੇਸ਼ਨ ਜੱਜ ਆ ਉਹਨਾਂ ਨੂੰ ਹਾਇਰ ਕੀਤਾ ਜਾ ਸਕੇ, ਕਿਉਂਕਿ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੇਸ ਹੈਗੇ ਆ ਉਹ ਜਿਹੜੇ ਆ ਡਿਲੇ ਚੱਲ ਰਹੇ ਹੈਗੇ ਸਾਲਾਂ ਬੱਧੀ ਪੋਲੀਟੀਕਲ ਅਸਾਈਲਮ ਵਾਲੇ। ਤੇ ਨਾਲ ਦੀ ਨਾਲ ਜਿਹੜਾ ਇਹ ਮਨੀ ਹੈਗਾ ਕਹਿੰਦੇ ਵੀ ਜਿਹੜੇ ਪੋਰਟਸ ਆਫ ਐਂਟਰੀ ਹੈਗੇ ਆ ਕਲੈਕਸੀਕੋ ਕੈਲੀਫੋਰਨੀਆ ਦੇ ਵਿੱਚ, ਸੈਨ ਲੂਇਸ ਐਰੀਜ਼ੋਨਾ ਤੇ ਜਿਹੜਾ ਡੈਮੋਕ੍ਰੇਟਿਕ ਹਾਊਸ ਨੇ ਜਿਹੜਾ ਦੱਸਿਆ ਹੈਗਾ ਜੀ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਆਉਣ ਵਾਲੇ ਸਮੇਂ 'ਚ ਅੱਗੇ ਕੀ ਜਿਹੜਾ ਬਣਦਾ ਹੈ। ਅਤੇ ਨਾਲ ਹੀ ਜੇ ਗੌਰਮੈਂਟ ਸ਼ਟਡਾਊਨ ਦੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਸਾਬਕਾ ਰਾਸ਼ਟਰਪਤੀ ਜਾਰਜ W ਬੁਸ਼ ਆਪਣੇ ਕਹਿੰਦੇ ਜਿਹੜੀ ਸੀਕਰੇਟ ਸਰਵਿਸ ਡੀਟੇਲ ਆ ਕਿਉਂਕਿ ਗੌਰਮੈਂਟ ਸ਼ਟਡਾਊਨ ਚੱਲਦੀ ਉਹਨਾਂ ਦੇ ਸਾਰੇ ਕੁਛ ਰੁਕਿਆ ਪਿਆ ਆ ਤਾਂ ਉਹਨਾਂ ਨੇ ਉਹਨਾਂ ਨੂੰ ਜਿਹੜਾ ਪੀਜ਼ਾ ਜਿਹੜਾ ਲਿਆ ਕੇ ਜਿਹੜਾ ਦਿੱਤਾ ਅਤੇ ਉਹ ਤਸਵੀਰ ਬੜੀ ਇਸ ਟਾਈਮ ਵਾਇਰਲ ਜਿਹੜੀ ਆ ਉਹ ਹੋ ਰਹੀ ਆ ਅਤੇ ਉਹਨਾਂ ਨੇ ਧੰਨਵਾਦ ਕੀਤਾ ਸੀਕਰੇਟ ਸਰਵਿਸ ਦਾ ਅਤੇ ਹਜ਼ਾਰਾਂ ਹੀ ਜਿਹੜੇ ਫੈਡਰਲ ਇੰਪਲੋਈਜ਼ ਦਾ ਜਿਹੜੇ ਇਸ ਟਾਈਮ ਕਹਿੰਦੇ ਮੁਲਕ ਦੇ ਲਈ ਕੰਮ ਕਰ ਰਹੇ ਨੇ, ਚਾਹੇ ਜਿਹੜਾ ਇਸ ਟਾਈਮ
ਸ਼ਟਡਾਊਨ ਚੱਲ ਰਿਹਾ ਅਤੇ ਉਹਨਾਂ ਨੂੰ ਕੋਈ ਵੀ ਪੇ ਚੈੱਕ ਜਿਹੜਾ ਆ ਉਹ ਨਹੀਂ ਮਿਲ ਰਿਹਾ। ਇੱਦਾਂ ਦੀਆਂ ਖਬਰਾਂ ਬਹੁਤ ਸਾਰੀਆਂ ਵੱਖ-ਵੱਖ ਜਿਹੜੇ ਸੂਬਿਆਂ ਦੇ ਵਿੱਚੋਂ ਆ ਰਹੀਆਂ ਹੈ। ਬਹੁਤ ਸਾਰੇ ਲੋਕ ਆਪਣੇ ਪੱਧਰ ਦੇ ਉੱਤੇ ਫੈਡਰਲ ਇੰਪਲੋਈਜ਼ ਦੇ ਲਈ ਜਿਹੜੇ ਆ ਉਹ ਸੇਵਾਵਾਂ ਜਿਹੜੀਆਂ ਇੱਦਾਂ ਕਰ ਰਹੇ ਨੇ। ਕੋਈ ਫੂਡ ਲਾ ਰਿਹਾ ਹੈ, ਕੋਈ ਕੁਛ ਕਰ ਰਿਹਾ ਆ, ਕਿਉਂਕਿ ਇਸ ਟਾਈਮ ਲੱਖਾਂ ਹੀ ਇੰਪਲੋਈ ਜਿਹੜੇ ਫੈਡਰਲ ਇੰਪਲੋਈਜ਼ ਜਿਹੜੇ ਆ ਉਹ ਵਿਦਆਊਟ ਪੇ ਕੰਮ ਦੇ ਉੱਤੇ ਚੱਲ ਰਹੇ ਨੇ ਜੀ। ਬਿਲਕੁਲ। ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਜਿਹੜੇ ਆ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਦੋਨਾਂ ਨੂੰ ਜਿਹੜੀ ਆ ਬੇਨਤੀ ਕੀਤੀ ਆ ਵੀ ਆਪਣੇ ਪੋਲੀਟੀਕਲ ਡਿਫਰੈਂਸਿਸ ਛੱਡ ਕੇ ਜਿਹੜੀ ਗਵਰਨਮੈਂਟ ਆ ਇਹਨੂੰ ਛੇਤੀ ਤੋਂ ਛੇਤੀ ਜਿਹੜਾ ਆ ਓਪਨ ਕੀਤਾ ਜਾਵੇ। ਸੋ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਦੀ ਜਿਹੜੀ ਖਾਸ ਕਰਕੇ ਉਹ ਬੜੀ ਅਹਿਮ ਰਹੂਗੀ ਵੀ ਉਹ ਕੀ ਨਵਾਂ ਪ੍ਰਪੋਜ਼ਲ ਜਿਹੜਾ ਹੈ ਡੈਮੋਕ੍ਰੇਟ ਪਾਰਟੀ ਦੇ ਲਈ ਜਾਂ ਇਹਨਾਂ ਨੈਗੋਸੀਏਸ਼ਨ ਦੇ ਵਿੱਚ ਲੈ ਕੇ ਆਉਂਦੇ ਆ, ਕਿਉਂਕਿ ਆਲਮੋਸਟ 1 ਮਹੀਨੇ ਦੀ ਕਗਾਰ ਦੇ ਉੱਤੇ ਜਿਹੜਾ ਆ ਇਹ ਗਵਰਨਮੈਂਟ ਸ਼ਟਡਾਊਨ ਪਹੁੰਚ ਚੁੱਕੀ ਹੋਈ ਆ। ਅਤੇ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਵੀ ਨਜ਼ਰ ਮਾਰੀਏ, ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਗੈਸ ਅਤੇ ਇਲੈਕਟ੍ਰਿਕ ਕੰਪਨੀ PGE ਉਹਦੀ ਬੈਂਕਰਪਸੀ ਜਿਹੜੀ ਉਹਨਾਂ ਨੇ ਚੈਪਟਰ 11 ਦੇ ਤਹਿਤ ਜਿਹੜੀ ਬੈਂਕਰਪਸੀ ਫਾਈਲ ਆ ਆਲਰੇਡੀ ਪਲਾਨ ਜਿਹੜੀ ਉਹ ਕਰ ਰਹੇ ਆ ਵੀ ਉਸ ਦੇ ਤਹਿਤ ਉਹਨਾਂ ਨੇ ਕਰਨੀ ਆ। ਸੋ ਕਈ ਲੋਕ ਜਿਹੜੇ ਹੁਣ ਉਸ ਦੇ ਖਿਲਾਫ ਵੀ ਜਿਹੜੇ ਹੈਗੇ ਆ ਵੀ ਇਹਨਾਂ ਨੂੰ ਬੈਂਕਰਪਸੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ, ਅਤੇ ਬਹੁਤ ਸਾਰੇ ਜਿਹੜੇ ਕਹਿੰਦੇ ਆ ਵੀ PG&E ਨੂੰ ਇਨਫੈਕਟ ਬੈਂਕਰਪਸੀ ਕਰਕੇ ਛੱਡਣਾ ਨਹੀਂ ਚਾਹੀਦਾ। ਜਿਹੜਾ ਇਹਨਾਂ ਨੇ ਕੰਮ ਖਰਾਬ ਕੀਤਾ ਹੈ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਗੈਸਾਂ ਅਤੇ ਬਿਜਲੀ ਦੇ ਪ੍ਰਾਈਸ ਜਿਹੜੇ ਆ ਉਹ ਇੰਨੇ ਕੁ ਜ਼ਿਆਦਾ ਜਿਹੜੇ ਉਹ ਵੱਧ ਚੁੱਕੇ ਆ, ਅਤੇ ਅੱਗਾਂ ਫੇਰ ਜਿਹੜੇ ਆ ਇਹ ਵਾਈਲਡ ਫਾਇਰਸ ਜਿਹੜੀਆਂ ਵੱਡੀਆਂ ਅੱਗਾਂ ਲੱਗਦੀਆਂ ਆ ਉਹਨਾਂ ਵਿੱਚ ਕਿਤੇ ਨਾ ਕਿਤੇ ਸ਼ੁਰੂਆਤੀ ਇਨੀਸ਼ੀਅਲ ਜਿਹੜੀ ਚੰਗਿਆੜੀ ਆ ਉਹ ਇਹਨਾਂ ਦੇ ਵੱਲੋਂ ਜਿਹੜੀ ਹੋ ਰਹੀ ਹੁੰਦੀ ਆ। ਆਲਰੇਡੀ ਜਿਹੜੇ ਸੈਨ ਬਰੂਨੋ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਇੱਕ ਜਿਹੜਾ ਧਮਾਕਾ ਵੀ ਉੱਥੇ ਹੋਇਆ ਸੀ, ਤਾਂ ਉਹਦੇ ਵਿੱਚ ਵੀ ਇਹਨਾਂ ਨੂੰ ਕਿੰਨੇ ਬਿਲੀਅਨ ਡਾਲਰ ਜਿਹੜਾ ਜੁਰਮਾਨੇ ਦੇ ਵਜੋਂ ਬਾਅਦ ਦੇ ਵਿੱਚ ਦੇਣਾ ਵੀ ਪਿਆ ਸੀਗਾ। ਸੋ PG&E ਜਿਹੜੀ ਕਿਤੇ ਨਾ ਕਿਤੇ ਇਹ ਹਮੇਸ਼ਾ ਹੀ ਇਹ ਬਚਦੀ ਕਿਤੇ ਨਾ ਕਿਤੇ ਰਹੀ ਆ। ਹੁਣ ਇਹ ਗੱਲ ਇਹ ਵੀ ਹੋ ਚੁੱਕੀ ਹੈ ਹਰਜੋਤ ਜੀ, ਰਮਨ ਜੀ, ਵੀ ਏਡੀ ਵੱਡੀ ਕੰਪਨੀ ਹੋ ਚੁੱਕੀ ਹੈ ਵੀ ਇਹਦੇ ਫੇਲ ਹੋਣ ਦਾ ਖਤਰਾ ਉਹ ਸਾਰੇ ਲੋਕਾਂ ਦੇ ਲਈ ਖਾਸ ਕਰਕੇ ਇਹਦੇ ਕੰਜ਼ਿਊਮਰ ਦੇ ਲਈ ਉਹ ਇੱਕ ਖਤਰੇ ਦੀ ਗੱਲ ਜਿਹੜੀ ਉਹ ਬਣ ਜਾਂਦੀ ਆ। ਅਤੇ ਓਵਰਆਲ ਜੇ ਆਪਾਂ ਦੇਖਿਆ ਜਾਵੇ ਬਿਜਲੀ ਅਤੇ ਗੈਸ ਦੇ ਪ੍ਰਾਈਸ ਪਿਛਲੇ ਕੁਛ ਸਾਲਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਆ ਉਹ ਵੱਧ ਚੁੱਕੇ ਹੋਏ ਨੇ ਜੀ। ਤੇ ਅਗਲੀ ਖਬਰ ਜਿਹੜੀ ਹੈਗੀ ਆ ਵਾਸ਼ਿੰਗਟਨ DC ਦੇ ਵਿੱਚ ਜਿਹੜੇ ਆ ਇੱਕ ਐਂਟੀ ਅਬੋਰਸ਼ਨ ਪ੍ਰੋਟੈਸਟਰ ਤੇ ਪ੍ਰੋ ਅਬੋਰਸ਼ਨ ਪ੍ਰੋਟੈਸਟਰ ਦੋਨੋਂ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਇੱਕ ਮਾਰਚ ਚੱਲ ਰਿਹਾ ਸੀ, ਨੈਸ਼ਨਲ ਵਿਮਨਸ ਮਾਰਚ, ਜਿਹਦੇ ਵਿੱਚ ਜਿਹੜਾ ਆ ਜਿਹੜੇ ਅਬੋਰਸ਼ਨ ਦੇ ਹੱਕ ਦੇ ਵਿੱਚ ਹੈਗੇ ਆ ਉਹਨਾਂ ਨੂੰ ਐਡਰੈਸ ਕੀਤਾ, ਅਤੇ ਜਿਹੜੇ ਅਗੇਂਸਟ ਹੈਗੇ ਆ ਉਹਨਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਐਡਰੈਸ ਕੀਤਾ। ਕਹਿੰਦੇ ਵੀ ਇਸੇ ਤਰ੍ਹਾਂ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਅਤੇ ਉਹਨਾਂ ਦੀ ਵਾਈਫ ਜਿਹੜੀ ਆ ਕੈਰਨ ਪੈਂਸ, ਉਹਨਾਂ ਨੇ ਵੀ ਜਿਹੜਾ ਐਨੂਅਲ ਮਾਰਚ ਫॉर ਲਾਈਫ ਆ ਉਹਨਾਂ ਦੇ ਐਂਟੀ ਜਿੱਦਾਂ ਅਬੋਰਸ਼ਨ ਰਾਈਟਸ ਦੇ ਜਿਹੜਾ ਆ ਉਹ ਐਡਰੈਸ ਕੀਤਾ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕੱਲ੍ਹ ਆਪਾਂ ਦੱਸ ਰਹੇ ਸੀ ਵੀ ਨਾਰਥ ਕੋਰੀਆ ਦੀ ਜਿਹੜੀ ਡੈਲੀਗੇਸ਼ਨ ਆ ਉਹ ਅਮਰੀਕਾ ਵਾਸ਼ਿੰਗਟਨ ਦੇ ਵਿੱਚ ਪਹੁੰਚੀ ਹੈ ਅਤੇ ਮਾਈਕ ਪੋਂਪੀਓ ਦੇ ਨਾਲ ਮੁਲਾਕਾਤ ਹੋਈ ਆ। ਸੋ ਉਦੋਂ ਮਾਰਚ ਦੀਆਂ ਕਿਆਸਾਂ ਲੱਗ ਰਹੀਆਂ ਸੀਗੀਆਂ ਵੀ ਸ਼ਾਇਦ ਜਿਹੜੀ ਆ ਦੂਜੀ ਸਮਿਟ ਉਹਨਾਂ ਦੇ ਨਾਲ ਹੋ ਸਕਦੀ ਆ। ਅਤੇ ਹੁਣ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਆਪਣੇ ਇੱਕ ਟਵੀਟ ਕਰਕੇ ਬਿਆਨ ਦੇ ਵਿੱਚ ਜਿਹੜਾ ਇਹੀ ਆਖਿਆ ਆ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਜਲਦੀ ਮੁਲਾਕਾਤ ਕਰਾਂਗੇ, ਅਤੇ ਕਹਿੰਦੇ ਪ੍ਰੋਬੇਬਲੀ ਐਂਡ ਆਫ ਫੈਬਰੂਰੀ। ਸੋ ਫਰਵਰੀ ਦੇ ਅਖੀਰ ਦੇ ਜਿਹੜੇ ਹਫ਼ਤਿਆਂ ਦੇ ਵਿੱਚ ਹੋ ਸਕਦਾ ਵੀ ਇਹ ਮੁਲਾਕਾਤ ਹੋਵੇਗੀ। ਵੀਅਤਨਾਮ ਦਾ ਨਾਮ ਇਸ ਟਾਈਮ ਸਭ ਤੋਂ ਉੱਤੇ ਜਿਹੜੇ ਆ ਕਹਿੰਦੇ ਉਹ ਆ ਰਿਹਾ ਸੀਗਾ ਵੀ ਇੱਥੇ ਇਹਨਾਂ ਦੋਨਾਂ ਦੀ ਜਿਹੜੀ ਦੂਜੀ ਸਮਿਟ ਜਿਹੜੀ ਆ ਉਹ ਹੋ ਸਕਦੀ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਬਣੇਗਾ। ਕਿਮ ਯੋਂਗ ਉਹਨਾਂ ਨੇ ਆਪਣੇ ਜਿਹੜੇ ਆ ਡੀਨਿਊਕਲੀਅਰਾਈਜ਼ ਪਰਮਾਣੂ ਰਹਿਤ ਹੋਣ ਦੇ ਲਈ ਕੋਈ ਖਾਸ ਠੋਸ ਕਦਮ ਜਿਹੜੇ ਉਹ ਚੱਕੇ ਨਹੀਂ ਆ। ਅਤੇ ਹੁਣ ਦੇਖਦੇ ਹਾਂ ਵੀ ਅਗਲੀ ਜਿਹੜੀ ਸਮਿਟ ਦੇ ਵਿੱਚ ਕੀ ਜਿਹੜੇ ਨਵੇਂ ਫੈਸਲੇ ਹੋਣਗੇ, ਕਿਉਂਕਿ ਪਿਛਲੀ ਵਾਰ ਵਾਲੇ ਵੀ ਸਾਈਨ ਹੋਏ ਉੱਦਾਂ ਹੀ ਜਿਹੜੇ ਆ ਪਏ ਨੇ ਡਾਕੂਮੈਂਟ, ਉਸ ਦੇ ਉੱਤੇ ਕੋਈ ਕਿਸੇ ਤਰੀਕੇ ਦੀ ਕੋਈ ਕਾਰਵਾਈ ਉਹਨਾਂ ਦੇ ਵੱਲੋਂ ਕੀਤੀ ਨਹੀਂ ਗਈ। ਅਤੇ ਕਹਿੰਦੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੇ ਟੈਸਟਰ ਸੀਗੇ ਜਾਂ ਦੇਖਣ ਵਾਲੇ ਸੀਗੇ ਉਹਨਾਂ ਦੀ ਅੱਖਾਂ ਦੇ ਵਿੱਚ ਘੱਟਾ ਜ਼ਰੂਰ ਇੱਕ ਸੁਰੰਗ ਨੂੰ ਬੰਦ ਕਰਕੇ ਜਿਹੜਾ ਉਹਨਾਂ ਨੇ ਪਾਇਆ ਸੀ, ਪਰ ਉਸ ਤੋਂ ਬਾਅਦ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਆ ਉਹ ਕੀਤੀ ਨਹੀਂ ਗਈ। ਪਰ ਇੱਕ ਚੀਜ਼ ਜਿਹੜੀ ਜ਼ਰੂਰ ਨਾਲ ਇਸ ਦੇ ਜ਼ਰੂਰ ਹੋਈ ਆ ਵੀ ਉਹਨਾਂ ਨੇ ਕਿਸੇ ਤਰੀਕੇ ਦਾ ਕੋਈ ਵੀ ਹਾਲ ਦੀ ਘੜੀ ਜਿਹੜਾ ਕੋਈ ਮਿਜ਼ਾਈਲ ਦਾ ਟੈਸਟ ਜਾਂ ਇਸ ਤਰੀਕੇ ਦਾ ਕੋਈ ਟੈਸਟ ਆ ਉਹ ਵੀ ਨਹੀਂ ਕੀਤਾ ਜੀ। ਅਤੇ ਹਰਜੋਤ ਜੀ, ਹੁਣ ਆਪਾਂ ਜਿਹੜੀਆਂ ਟਰੱਕਿੰਗ ਦੀਆਂ ਜਿਹੜੀਆਂ ਨਿਊਜ਼ ਆ ਖਬਰਾਂ ਆ ਉਸ ਦੇ ਉੱਤੇ ਵੀ ਜਿਹੜੀ ਆ ਨਜ਼ਰ ਮਾਰਨੀ
ਸ਼ੁਰੂ ਕਰਦੇ ਹਾਂ। ਸੋ ਰਮਨ ਜੀ, ਜੇ ਟਰੱਕਿੰਗ ਇੰਡਸਟਰੀ ਦੀਆਂ ਖਬਰਾਂ ਤੋਂ ਵਿੱਚ ਜਿਹੜੀ ਆਪਾਂ ਸ਼ੁਰੂਆਤ ਕਰੀਏ, ਕਿਉਂਕਿ ਹੁਣ ਟੈਕਸ ਦਾ ਸੀਜ਼ਨ ਜਿਹੜਾ ਉਹ ਚੱਲ ਰਿਹਾ ਆ, ਅਤੇ ਪਰ ਟਾਈਮ ਮਾਮਲੇ ਦੇ ਵਿੱਚ ਜਿਹੜੀ ਇੱਕ ਡਿਡਕਸ਼ਨ ਹਰ ਇੱਕ ਡਰਾਈਵਰ ਨੂੰ ਜਿਹੜੀ ਮਿਲਦੀ ਸੀ, ਕੈਰੀਅਰਸ ਨੂੰ ਜਿਹੜੀ ਉਹ ਦਿੰਦੇ ਸੀਗੇ, ਸੋ ਉਸ ਦੇ ਵਿੱਚ ਕਹਿੰਦੇ ਕੁਛ ਜਿਹੜਾ ਆ ਚੇਂਜਿਸ ਆਏ ਨੇ, ਅਤੇ ਕਾਫੀ ਲੋਕ ਇਸ ਤੋਂ ਕਿਤੇ ਨਾ ਕਿਤੇ ਅਣਜਾਣ ਹੈਗੇ ਆ ਵੀ ਕਿੱਦਾਂ ਪਰ ਟਾਈਮ ਨੂੰ ਡਿਡਕਸ਼ਨ ਕੀਤੀ ਜਾ ਸਕਦੀ ਸੀ ਅਤੇ ਕਿੰਨੀ ਮੈਕਸੀਮਮ ਅਲਾਉਡ ਹੈਗੀ ਆ, ਜਾਂ ਕਿੱਦਾਂ ਘਟੀ ਆ ਵਧੀਆ। ਸੋ ਪਲੀਜ਼ ਉਸ ਦੇ ਬਾਰੇ ਜ਼ਰੂਰ ਦੱਸਿਓ ਵੀ ਕੀ ਚੇਂਜਿਸ ਇਸ ਦੇ ਵਿੱਚ ਹੈਗੇ ਨੇ। ਬਿਲਕੁਲ ਰਾਜਕਰਨ, ਇਹ ਕਾਫੀ ਇੰਟਰਸਟਿੰਗ ਜਿਹੜੀ ਡਿਡਕਸ਼ਨ ਹੈਗੀ ਸੀਗੀ, ਜਿਹੜੀ ਕਿ ਆਲਮੋਸਟ ਜਿਹੜੀ ਐਵਰੀ ਟਰੱਕਿੰਗ ਕੰਪਨੀ ਹੈਗੀ ਹੈ ਜਿਹੜੀ W2 ਨੂੰ ਯੂਜ਼ ਕਰਦੀ ਆ, ਉਹ ਯੂਜ਼ ਕਰਦੀ ਸੀ ਇਸ ਡਿਡਕਸ਼ਨ ਨੂੰ। ਤੇ ਇਹਦੇ ਵਿੱਚ ਇਹ ਥੋੜੀ ਜਿਹੀ ਪਿਛਲੇ ਜਿਹੜਾ 17 ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਆਪਣਾ ਟੈਕਸ ਦਾ ਬਿੱਲ ਜਿਹੜਾ ਪਾਸ ਕੀਤਾ, ਉਹਦੇ ਵਿੱਚ ਥੋੜੀ ਜਿਹੀ ਚੇਂਜਸ ਆਈਆਂ ਆ। ਸੋ ਜਿਹੜੀਆਂ 2018 ਦੇ ਵਿੱਚ ਜਿਹੜਾ ਟੈਕਸ ਈਅਰ ਜਿਹੜਾ ਹੈਗਾ, ਜਿਹੜੀ ਫਾਈਲਿੰਗ ਆਪਣੀ April 2019 ਚ ਹੋਣੀ ਆ, ਉਹਦੇ ਵਿੱਚ ਜਿਹੜੀ ਐਨੂਅਲ ਇਨਕਮ ਹੈਗੀ ਆ ਟਰੱਕ ਡਰਾਈਵਰ ਦੀ, ਆਪਾਂ ਇਹ ਗੱਲ ਕਰ ਰਹੇ ਹਾਂ, 80% ਜਿਹੜੀ ਉਹਦੀ ਅਲਾਉਡ ਹੈਗੀ ਆ, $63 ਜਿਹੜੀ ਆ ਐਵਰੀ ਡੇ ਸਪੈਂਡ ਅਵੇ ਫਰੋਮ ਹੋਮ। ਸੋ ਉਹਦੀ ਡਿਡਕਸ਼ਨ ਵਿੱਚ 80% ਅਲਾਉਡ ਹੈਗੀ ਆ। ਸੋ ਆਪਣੇ ਜਿਹੜਾ ਆਮ ਤੌਰ 'ਤੇ ਮੈਂ ਕਾਫੀ ਕੰਪਨੀਆਂ ਦੇ ਨਾਲ ਜਦੋਂ ਗੱਲ ਕਰੀ ਦੀ ਹੈ, ਅਤੇ ਪਰ ਡੀਐਮ ਦੇ ਵਿੱਚ ਮਾਈਲ ਦੇ ਹਿਸਾਬ ਦੇ ਨਾਲ ਡਰਾਈਵਰ ਦੀ ਡਿਡਕਸ਼ਨ ਕਰਦੇ ਆ ਪਰ ਡੀਐਮ ਦੀ, ਕਿ ਚਲੋ ਜੇ ਅਸੀਂ 50 ਸੈਂਟਸ ਦੇ ਰਹੇ ਹਾਂ ਤਾਂ 40 ਸੈਂਟਸ ਜਿਹੜੇ ਆ ਬੇਸ ਤੇ ਹੋ ਗਈ, ਤੇ 10 ਸੈਂਟ ਤੁਹਾਡੇ ਪਰ ਡੀਐਮ ਦੇ ਵਿੱਚ ਚਲੇ ਜਾਂਦੇ ਆ। ਸੋ ਮੇਰਾ ਇਹ ਜਿਹੜੀ ਹੁਣ ਨਿਊਜ਼ ਆਈ ਆ, ਉਹਦੇ ਹਿਸਾਬ ਦੇ ਨਾਲ ਜਿਹੜਾ ਉਹਨਾਂ ਨੇ ਰਿਕਮੈਂਡ ਕੀਤਾ ਆ ਆਪਣੇ ਜਿਹੜੇ ਟੈਕਸ ਪ੍ਰੋਫੈਸ਼ਨਲਸ ਹੈਗੇ ਆ, ਉਹਨਾਂ ਨੇ ਇਹ ਕਿਹਾ ਕਿ ਇਹਨੂੰ ਰਾਦਰ ਦੈਨ ਮਾਈਲੇਜ ਦੀ ਤੌਰ ਤੇ ਇਹਨੂੰ ਨਾ ਲਿਆ ਜਾਵੇ, ਇਹਨੂੰ ਪਰ ਡੇ ਦੇ ਹਿਸਾਬ ਦੇ ਨਾਲ ਡਿਡਕਸ਼ਨ ਜਿਹੜੀ ਦਿੱਤੀ ਜਾਵੇ। ਜਿੰਨੇ ਦਿਨ ਡਰਾਈਵਰ ਜਿਹੜਾ ਆ ਉਹ ਰੋਡ ਤੇ ਰਹਿੰਦਾ ਆ, ਉਹਦੇ ਹਿਸਾਬ ਦੇ ਨਾਲ ਇਹਦੀ ਜਿਹੜੀ ਡਿਡਕਸ਼ਨ ਆ ਇਹ ਦਿੱਤੀ ਜਾਵੇ, ਤਾਂ ਕਿ ਉਹਦੇ ਵਿੱਚ ਕਈ ਵਾਰੀ ਹੁਣ ਜਿਹੜਾ ਰੋਡ ਦੇ ਉੱਤੇ ਡਰਾਈਵਰ ਹੈਗਾ ਆ, ਉਹ ਉਦੋਂ ਡਰਾਈਵ ਨਹੀਂ ਕਰ ਰਿਹਾ, ਠੀਕ ਹੈ ਨਾ, ਤੇ ਉਦੋਂ ਉਹਦੇ ਪਰ ਮਾਈਲ ਦੇ ਹਿਸਾਬ ਦੇ ਨਾਲ ਉਹਦੀ ਪਰ ਡੀਐਮ ਨਹੀਂ ਬਣ ਰਹੀ। ਸੋ ਉਹ ਜਿਹੜੀ ਹੈਗੀ ਆ, ਉਹ 80% ਰੇਟ ਜਿਹੜਾ ਹੈਗਾ 60 ਦਾ $50.40 ਬਣਦਾ ਪਰ ਡੇ ਦਾ। ਸੋ ਜੇ 10 ਦਿਨ ਡਰਾਈਵਰ ਸੜਕ ਤੇ ਰਿਹਾ ਆ ਜਾਂ ਬਾਹਰ ਘਰ ਤੋਂ ਬਾਹਰ ਰਿਹਾ ਆ, ਤੇ ਉਹਦੀ $500 ਤੇ 40 ਸੈਂਟ ਜਿਹੜੇ ਬਣਦੇ ਆ, ਜਾਂ $500 ਜਿਹੜਾ ਐਵਰੇਜ ਬਣਦਾ ਉਹਦਾ 10 ਦਿਨਾਂ ਦਾ, ਉਹਨੂੰ ਉਸ ਡਿਡਕਸ਼ਨ ਨੂੰ ਲਿਆ ਜਾਵੇ, ਨਾ ਕਿ ਮਾਈਲੇਜ ਦੇ ਤੌਰ ਤੇ ਉਹਨੂੰ ਕੀਤਾ ਜਾਵੇ। ਸੋ ਉਹ ਕਨਫਿਊਜ਼ਿੰਗ ਹੈ, ਮਾਈਲੇਜ ਵਾਲਾ ਕਈ ਵਾਰੀ ਉਹ ਮਾਈਲੇਜ ਨਹੀਂ ਡਰਾਈਵ ਕਰ ਰਿਹਾ ਜਾਂ ਟਰੱਕ ਨਹੀਂ ਡਰਾਈਵ ਕਰ ਰਿਹਾ, ਕਨਫਿਊਜ਼ ਆ। ਸੋ ਉਹਨੂੰ ਕੋਸ਼ਿਸ਼ ਇਹ ਕਰੋ ਵੀ ਜਿਹੜਾ ਉਹਨੂੰ ਤੁਸੀਂ ਡਿਡਕਸ਼ਨ ਜਿਹੜੀ ਆ ਉਹ ਪਰ ਡੀਐਮ ਦੀ ਡਿਡਕਸ਼ਨ ਬਾਏ ਦਾ ਡੇ ਲਾਓ, ਬਾਏ ਦਾ ਡੇ ਕਰੋ। ਸੋ ਇਹ ਸਾਰਿਆਂ ਨੂੰ ਹੈਗੀ ਆ ਕਿ ਕੋਸ਼ਿਸ਼ ਕਰੋ ਵੀ ਇਹਨੂੰ ਲਰਨ ਕਰੋ ਥੋੜ੍ਹਾ ਜਿਹਾ, ਆਪਣੇ ਜਿਹੜੇ ਤੁਹਾਡੇ ਟੈਕਸ ਪ੍ਰੋਫੈਸ਼ਨਲ ਹੈਗੇ ਉਹਨਾਂ ਦੇ ਨਾਲ ਬੈਠ ਕੇ ਪਹਿਲਾਂ ਗੱਲ ਕਰੋ, ਤਾਂ ਕਿ ਜਿਹੜੇ ਤੁਸੀਂ ਡਿਡਕਸ਼ਨਸ ਕਰ ਰਹੇ ਹੈਗੇ ਆ ਉਹ ਪ੍ਰੋਪਰ ਡਿਡਕਸ਼ਨ ਜਿਹੜੀਆਂ ਹੋ ਸਕਣ। ਸੋ ਇਹ ਕਾਫੀ ਮੇਜਰ ਚੇਂਜ ਹੈਗੀ ਆ। ਇਹਨੂੰ ਬਿਲਕੁਲ ਟੋਟਲੀ ਪਹਿਲਾਂ ਵਾਈਪ ਆਊਟ ਕਰਨ ਤੋਂ ਬਾਅਦ ਇਹ ਜਿਹੜੀ ਆ, ਇਹ ਹੁਣ ਜਿਹੜਾ ਚੱਲ ਰਿਹਾ ਇਸ ਵੇਲੇ 2018 ਦੇ ਟੈਕਸ ਰਿਟਰਨ ਭਰਨੇ, ਉਹਦੇ ਵਿੱਚ ਇਹ ਚੀਜ਼ ਜਿਹੜੀ ਆ ਇਹ ਕਰਨੀ ਜ਼ਰੂਰੀ ਹੈ ਜਿਹੜੇ W2 ਕਰ ਰਹੇ ਨੇ ਜੀ। ਅਤੇ ਨਾਲ ਹੀ ਜੇ ਵੈਸੇ ਆਪਾਂ ਦੇਖਿਆ ਜਾਵੇ ਵੀ, ਕਿਉਂਕਿ ਸਭ ਨੂੰ ਪਤਾ ਵੀ ਇਸ ਟਾਈਮ IRS ਗੌਰਮੈਂਟ ਸ਼ਟਡਾਊਨ ਦੇ ਕਰਕੇ ਸ਼ਟਡਾਊਨ ਚੱਲ ਰਹੀ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਟੈਕਸ ਉਹਨਾਂ ਨੇ ਤੁਹਾਡਾ ਜਿਹੜਾ ਲੈਣਾ ਨਹੀਂ, ਟੈਕਸ ਤੁਹਾਨੂੰ ਰਿਟਰਨ ਜਿਹੜਾ ਉਹਨਾਂ ਨੇ ਲੇਟ ਘੱਲਣਗੇ ਜਦੋਂ ਖੋਲ੍ਹਣਗੇ। ਸੋ ਆਪਣਾ ਸਮੇਂ ਸਿਰ ਟੈਕਸ ਜਿਹੜੇ ਸਾਰੇ ਜਣੇ ਜ਼ਰੂਰ ਭਰ ਲਿਓ, ਕਿਉਂਕਿ 15 ਤਰੀਕ ਤੋਂ ਆਲਰੇਡੀ ਇਹ ਕੰਮ ਜਿਹੜਾ ਚਾਲੂ ਹੋ ਚੁੱਕਾ ਹੈ। ਉਹਨਾਂ ਬੀਤੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਆਖਿਆ ਸੀਗਾ ਵੀ ਉਹ IRS ਦੇ ਕਾਫੀ ਇੰਪਲਾਈਜ਼ ਨੂੰ ਵਾਪਸ ਜਿਹੜਾ ਬੁਲਾਉਣਗੇ, ਅਤੇ ਜਿਹੜਾ ਟੈਕਸ ਵਾਪਸ ਕਰਨ ਦਾ ਜਿਹੜਾ ਸਿਲਸਿਲਾ ਟੈਕਸ ਰਿਟਰਨਸ ਦਾ, ਉਸ ਨੂੰ ਜਲਦੀ ਜਿਹੜੀ ਉਹ ਸ਼ੁਰੂਆਤ ਵੀ ਕਰ ਦੇਣਗੇ। ਸੋ ਜ਼ਰੂਰ ਜਿੱਦਾਂ ਇਹਨਾਂ ਨੇ ਦੱਸਿਆ ਪਰ ਟਾਈਮ ਦਾ ਮਾਮਲਾ ਆ, ਕਈ ਵਾਰੀ ਬੰਦਾ ਧਿਆਨ ਨਹੀਂ ਦਿੰਦਾ, ਪਰ ਉਸ ਦੇ ਨਾਲ ਕਈ ਚੀਜ਼ਾਂ ਦੇ ਵਿੱਚ ਜਿਹੜਾ ਫਾਇਦਾ ਵੀ ਇੱਦਾਂ ਹੋ ਜਾਂਦਾ। ਸੋ ਜ਼ਰੂਰ ਧਿਆਨ ਦਿਆ ਕਰੋ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਰਮਨ ਜੀ, ਵੀ ਕਹਿੰਦੇ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਜਿਹੜਾ ਇੱਕ ਕਲਾਸ ਐਕਸ਼ਨ ਲਾ ਸੂਟ ਸੀਗਾ ਨਿਊ ਪ੍ਰਾਈਮ ਦੇ ਖਿਲਾਫ, ਉਸ ਦੇ ਵਿੱਚ ਡਰਾਈਵਰਸ ਦਾ ਪੱਖ ਲਿਆ ਹੈ। ਬਿਲਕੁਲ ਜੀ, ਇਹ ਜਿਹੜਾ ਕਾਫੀ ਸਮੇਂ ਤੋਂ ਇਹ ਚੱਲਦਾ ਆ ਰਿਹਾ ਸੀਗਾ, ਇਹ ਜਿਹੜਾ ਕੋਰਟ ਕੇਸ ਹੈਗਾ ਆ, ਡੋਮਿਨਿਕ ਓਲੀਵਰਾ ਦਾ ਕੇਸ ਹੈਗਾ ਸੀਗਾ, ਕਲਾਸ ਐਕਸ਼ਨ ਲਾਅ ਸੂਟ ਹੈਗਾ। ਇਹ ਆਲਮੋਸਟ 5000 ਇੰਡੀਪੈਂਡੈਂਟ ਡਰਾਈਵਰ ਜਿਹੜੇ ਆ ਨਿਊ ਪ੍ਰਾਈਮ ਇੰਕ ਦੇ ਨਾਲ ਇਹ ਕੇਸ ਚੱਲ ਰਿਹਾ ਸੀਗਾ। ਤੇ ਇਸ ਕੇਸ ਦੇ ਵਿੱਚ ਇੱਕ ਬੜੀ ਇੰਟਰਸਟਿੰਗ ਚੀਜ਼ ਹੈਗੀ ਹੈ ਕਿ ਜਿਹੜਾ
ਅਸੀਂ ਜਿੰਨੀਆਂ ਵੀ ਟਰੱਕਿੰਗ ਕੰਪਨੀਆਂ ਜਿਹੜੀਆਂ ਓਨਰ ਆਪਰੇਟਰ ਹਾਇਰ ਕਰਦੀਆਂ ਤੇ ਆਲਮੋਸਟ ਉਹਨਾਂ ਦਾ ਓਨਰ ਆਪਰੇਟਰ ਹਾਇਰ ਕਰਨ ਲੱਗਿਆ ਜਿਹੜਾ ਕੰਟਰੈਕਟ ਹੁੰਦਾ ਆ ਉਹਦੇ ਵਿੱਚ ਇੱਕ ਜੈਨਰਿਕ ਕਲੌਜ਼ ਹੁੰਦਾ ਕਿ ਜੇ ਕੋਈ ਵੀ ਪ੍ਰੋਬਲਮ ਪੈਂਦੀ ਆ ਓਨਰ ਆਪਰੇਟਰ ਦੇ ਕੰਪਨੀ ਦੇ ਵਿੱਚ ਤੇ ਇਨਸਟੈਡ ਆਫ ਕੋਰਟ ਤੁਸੀਂ ਆਰਬਿਟ੍ਰੇਸ਼ਨ ਦੇ ਵਿੱਚ ਜਿਹੜਾ ਆ ਉਹ ਜਾਣਾ ਪਊਗਾ ਓਨਰ ਆਪਰੇਟਰ ਨੂੰ। ਉਹ ਕੋਰਟ ਨਹੀਂ ਜਾ ਸਕਦਾ। ਉਹ ਕਲੌਜ਼ ਹੁੰਦਾ ਵਿੱਚ ਕਿ ਉਹ ਕੋਰਟ ਤੋਂ ਬਾਅਦ ਜਿਹੜਾ ਇਹ ਸੈਟਲਮੈਂਟ ਜਿਹੜੀ ਆ ਉਹ ਵਰਕਆਊਟ ਕਰਨੀ ਪਊਗੀ। ਸੋ ਇਹ ਕਲੌਜ਼ ਜਿਹੜਾ ਸੀਗਾ ਇਹ ਕਾਫੀ ਜਿਹੜੀਆਂ ਓਨਰ ਆਪਰੇਟਰ ਸੀਗੀਆਂ ਉਹਨਾਂ ਨੂੰ ਇਹ ਬਲੌਕ ਕਰਦਾ ਸੀਗਾ ਕਿ ਇਹ ਤੁਸੀਂ ਕੋਰਟ 'ਚ ਨਹੀਂ ਜਾ ਸਕਦੇ, ਤੁਹਾਨੂੰ ਬਾਹਰੇ ਸੁਲਝਾਉਣਾ ਪੈਣਾ ਹੈ। ਸੋ ਇਹ ਜਿਹੜਾ ਹੁਣ ਕੇਸ ਸੀਗਾ 2015 ਦੇ ਵਿੱਚ ਫਾਈਲ ਕੀਤਾ ਸੀਗਾ ਡੋਮਿਨਿਕ ਓਲੀਵੇਰਾ ਨੇ, ਤੇ ਉਸ ਕੇਸ ਦੇ ਉੱਤੇ ਜਿਹੜਾ ਉਹ ਕੇਸ ਜਿਹੜਾ ਚੱਲ ਰਿਹਾ ਸੀ ਉਹਦੇ ਉੱਤੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਆ ਔਰ ਉਹਨਾਂ ਨੇ ਇਹ ਡਿਸੀਜਨ ਦਿੱਤਾ, ਯੂਨੈਨਿਮਸ ਡਿਸੀਜਨ ਹੈਗਾ 8-0 ਤੇ, ਕਿ ਜਿਹੜਾ ਫੈਡਰਲ ਕੋਰਟ ਦੇ ਵਿੱਚ ਆ, ਫੈਡਰਲ ਕੋਰਟ ਦੇ ਵਿੱਚ ਤੁਹਾਡਾ ਜਿਹੜਾ ਇਹ ਕਲੌਜ਼ ਹੈਗਾ ਆਰਬਿਟ੍ਰੇਸ਼ਨ ਦਾ ਉਹ ਲਾਗੂ ਨਹੀਂ ਹੋਊਗਾ। ਸੋ ਜੇ ਤੁਹਾਡਾ ਕੇਸ ਫੈਡਰਲ ਕੋਰਟ ਦੇ ਵਿੱਚ ਜਾਂਦਾ ਆ ਤਾਂ ਉਸ ਮਾਮਲੇ ਦੇ ਵਿੱਚ ਜਿਹੜਾ ਇੰਡੀਪੈਂਡੈਂਟ ਕਾਂਟਰੈਕਟਰ ਹੈਗਾ ਆ ਉਹ ਉਸ ਆਰਬਿਟ੍ਰੇਸ਼ਨ ਜਿਹੜਾ ਕਲੌਜ਼ ਹੈਗਾ ਉਹ 'ਚ ਬਾਈਂਡ ਨਹੀਂ ਹੋਊਗਾ। ਸੋ ਆਲਦੋ ਉਹਨੇ ਸਾਈਨ ਕੀਤਾ ਆ, ਆਲਦੋ ਉਹਨੇ ਸਾਰਾ ਕੁਛ ਕੀਤਾ, ਪਰ ਸਟਿਲ ਈਵਨ ਦੈਨ ਉਹ ਇਸ ਕਲੌਜ਼ ਦੇ ਅੰਡਰ ਬਾਈਂਡ ਨਹੀਂ ਹੋਊਗਾ। ਸੋ ਇਹਦਾ ਮਤਲਬ ਇਹ ਹੈ ਕਿ ਇਹਦਾ ਮਤਲਬ ਇਹ ਨਹੀਂ ਗਾ ਕਿ ਉਹ ਆਪਣੇ ਸਟੇਟ ਲਾਅ ਦੇ ਵਿੱਚ ਉਹ ਬਾਈਂਡ ਨਹੀਂ ਗਾ। ਸਿਰਫ ਫੈਡਰਲ ਕੋਰਟ ਨੇ ਗੱਲ ਕੀਤੀ ਹੈ। ਜਿਹੜਾ ਸਟੇਟ ਦਾ ਹੈਗਾ ਉਹ ਸਾਰੀ ਸਟੇਟਸ ਜਿਹੜੀਆਂ ਉਹ ਡਿਫਰੈਂਟ ਉਹਨਾਂ ਦਾ ਰੂਲ ਹੈਗਾ। ਸੋ ਜੇ ਤੁਸੀਂ ਜਿਹੜੀ ਵੀ ਸਟੇਟ ਦੇ ਵਿੱਚ ਹੈਗੇ ਆ, ਜੇ ਤੁਹਾਡੇ ਕੋਲ ਇੱਦਾਂ ਦੇ ਕਾਂਟਰੈਕਟ ਹੈਗੇ ਆ ਤੇ ਯੂ ਸ਼ੁੱਡ ਬੀ ਆਪਣੀ ਸਟੇਟ ਦੇ ਵਿੱਚ ਆਪਣੇ ਲਾਅ ਦੇ ਮੁਤਾਬਕ ਜਿਹੜਾ ਕੰਮ ਕਰੋ। ਜੇ ਫੈਡਰਲ ਕੋਰਟ ਦੇ ਵਿੱਚ ਓਨਰ ਆਪਰੇਟਰ ਜਿਹੜਾ ਆ ਉਹ ਜਦੋਂ ਜਾਂਦਾ ਆ ਤੇ ਉਹਦੇ ਵਿੱਚ ਇਹ ਜਿਹੜਾ ਕਲੌਜ਼ ਆ ਇਹ ਕੰਮ ਨਹੀਂ ਕਰਦਾ, ਆਲਦੋ ਉਹਨੇ ਸਾਈਨ ਕੀਤਾ ਆ। ਪਰ ਇਹਦੇ ਵਿੱਚ ਮਤਲਬ ਕਿ ਡਿਫਰੈਂਸ ਇਹੋ ਹੀ ਆ ਕਿ ਸਟੇਟ ਤੇ ਫੈਡਰਲ, ਸਟੇਟ ਜਿਹੜੀ ਆ ਉਹਦਾ ਜਿਹੜਾ ਰੂਲ ਹੈਗਾ ਉਹ ਡਿਫਰੈਂਟ ਹੈਗਾ, ਸਾਰੀਆਂ ਸਟੇਟਾਂ ਦਾ ਡਿਫਰੈਂਟ ਹੈਗਾ, ਤੇ ਜਿਹੜਾ ਫੈਡਰਲ ਹੈਗਾ ਉਹ ਡਿਫਰੈਂਟ ਹੈਗਾ। ਪਰ ਫੈਡਰਲ ਦੇ ਵਿੱਚ ਇਹ ਜਿਹੜਾ ਉਹਨਾਂ ਨੇ ਇਹਨੂੰ ਸਿਰੇ ਤੋਂ ਨਕਾਰਤਾ ਵੀ ਇਹ ਮਤਲਬ ਕਿ ਨਹੀਂ ਲਾਗੂ ਹੁੰਦਾ। ਸੋ ਉਹਦੇ ਵਿੱਚ ਇਹ ਕਾਫੀ ਜਿਹੜਾ ਇਸ ਵੇਲੇ ਕਿਉਂਕਿ ਜਿਹੜਾ ਇਹ ਓਲੀਵੇਰਾ ਦਾ ਕੇਸ ਆ ਇਹ ਫੈਡਰਲ ਕੋਰਟ ਦੇ ਵਿੱਚ ਚਲੇ ਜਾਣਾ ਜਾਂ ਜਾ ਸਕਦਾ। ਸੋ ਇਹਦੀ ਕਾਫੀ ਜਿਹੜੀ ਵੱਡੀ ਜਿਹੜੀ ਆ ਉਹ ਇਫੈਕਟ ਹੈਗਾ ਆ, ਔਰ ਖਾਸ ਕਰਕੇ ਜਿਹੜਾ ਆਪਾਂ ਪੋਰਟ ਦੇ ਜਿਹੜੇ ਇੱਧਰ ਵਰਕਰਸ ਆਪਣੇ ਇੱਧਰ ਚੱਲ ਰਿਹਾ ਸੀਗਾ। ਔਰ ਇੱਕ ਹੋਰ ਇਹਦੇ ਵਿੱਚ ਇੰਟਰਸਟਿੰਗ ਚੀਜ਼ ਹੈਗੀ ਆ ਕਿ ਜਿਹੜਾ ਇਹ ਜਿਹੜਾ ਉਹਨਾਂ ਨੇ ਡਿਸੀਜਨ ਦਿੱਤਾ ਹੈ ਇਹ ਇੰਟਰ ਸਟੇਟ ਟਰੱਕਿੰਗ ਕੰਪਨੀਜ਼ ਤੇ ਲਾਗੂ ਹੁੰਦਾ। ਜੇ ਤੁਸੀਂ ਇੰਟਰਾ ਸਟੇਟ ਦਾ ਮਤਲਬ ਜੇ ਤੁਸੀਂ ਆਪਣੀ ਸਟੇਟ ਦੇ ਵਿੱਚ ਕੰਮ ਕਰਦੇ ਆ ਤੇ ਉਹਨਾਂ ਟਰੱਕਿੰਗ ਕੰਪਨੀਜ਼ ਤੇ ਓਨਰ ਆਪਰੇਟਰ ਤੇ ਇਹ ਲਾਗੂ ਨਹੀਂ ਹੁੰਦਾ। ਸੋ ਜਿਵੇਂ ਕਹਿ ਲਓ ਵੀ ਜਿਹੜੇ ਕੈਲੀਫੋਰਨੀਆ ਦੇ ਵਿੱਚ ਆਪਰੇਟ ਕਰਦੇ ਆ, ਅਗੇਨ ਬਸ਼ਰਤੇ ਕਿ ਜਿਹੜੀ ਇੰਟਰ ਸਟੇਟ ਤੇ ਇੰਟਰਾ ਸਟੇਟ ਦੇ ਵਿੱਚ ਵੀ ਫਰਕ ਜਿਹੜਾ ਆ ਉਹ ਹਮੇਸ਼ਾ ਜਿਹੜਾ ਆ ਉਹ ਕਨਫਿਊਜ਼ਿੰਗ ਰਿਹਾ ਆ। ਸੋ ਜਿਹੜੀ ਇੰਟਰ ਸਟੇਟ ਹੈਗੀ ਆ ਉਹ ਜਿਹੜੀ ਕ੍ਰਾਸ ਸਟੇਟ ਬਾਰਡਰ ਜਾਂਦੀ ਹੈ, ਜਿਹੜਾ ਤੁਹਾਡਾ ਫਰੇਟ ਕ੍ਰਾਸ ਬਾਰਡਰ ਜਾਂਦਾ ਆ। ਸੋ ਇੰਟਰਾ ਸਟੇਟ ਜਿਹੜਾ ਤੁਹਾਡਾ ਫਰੇਟ ਸਟੇਟ ਦੇ ਵਿੱਚ ਰਹਿੰਦਾ ਆ। ਤੁਹਾਡਾ ਏਅਰ ਜਿਹੜਾ ਮਾਸਟਰ ਬਿੱਲ ਹੈਗਾ ਉਹ ਤੁਹਾਡਾ ਸਟੇਟ ਦੇ ਵਿੱਚ ਹੈ। ਸੋ ਇਹ ਕਾਫੀ ਗ੍ਰੇ ਏਰੀਆ ਵੀ ਹੈਗਾ, ਬਟ ਕਾਫੀ ਜਿਹੜੀ ਆ ਇੰਟਰਸਟਿੰਗ ਜਿਹੜੀ ਡਿਸੀਜਨ ਆਇਆ, ਕਿਉਂਕਿ ਇਹਦੇ ਨਾਲ ਜਿਹੜੇ ਸਦਰਨ ਕੈਲੀਫੋਰਨੀਆ ਦੇ ਵਿੱਚ ਕਾਫੀ ਕੇਸ ਚੱਲ ਰਹੇ ਹੈਗੇ ਆ। ਔਰ ਇਹ ਜਿਹੜਾ ਪ੍ਰਾਈਮ ਇੰਕ ਦਾ ਕੇਸ ਹੈਗਾ ਇਹਦੇ ਨਾਲ ਦੇ ਹੋਰ ਕਾਫੀ ਵੱਡੀਆਂ ਕੰਪਨੀਆਂ ਦੇ ਕੇਸ ਹੈਗੇ, ਉਹਨਾਂ ਦੇ ਬਹੁਤ ਵੱਡਾ ਜਿਹੜਾ ਅਸਰ ਆ ਇਹ ਪਊਗਾ ਇਸ ਡਿਸੀਜਨ ਦੇ ਨਾਲ। ਜੀ ਬਿਲਕੁਲ। ਸੋ ਸੁਪਰੀਮ ਕੋਰਟ ਦੇ ਇਸ ਓਪੀਨੀਅਨ ਦੇ ਨਾਲ ਕਹਿੰਦੇ ਵੀ ਜਿਹੜੇ ਵਰਕਰਸ ਹੈਗੇ ਟਰਾਂਸਪੋਰਟੇਸ਼ਨ ਇੰਡਸਟਰੀ 'ਚ ਉਹਨਾਂ ਨੂੰ ਇੱਕ ਵੱਡੀ ਜਿੱਤ ਪ੍ਰਾਪਤ ਹੋਈ ਆ, ਕਿਉਂਕਿ ਬਹੁਤ ਸਾਰੇ ਜਿਹੜੇ ਟਰੱਕ ਡਰਾਈਵਰਸ ਆ ਉਹਨਾਂ ਨੂੰ ਇੰਡੀਪੈਂਡੈਂਟ ਕੰਟਰੈਕਟਰਸ ਗਿਣਿਆ ਜਾਂਦਾ ਸੀ ਤੇ ਡਰਾਈਵਰਸ ਨੂੰ ਮਿਸ ਕਲਾਸੀਫਾਈ ਕੀਤਾ ਜਾਂਦਾ ਸੀ। ਜੀ 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 ਤੇ ਕਿਉਂਕਿ ਇਹਦੇ ਨਾਲ ਕੀ ਆ ਵੀ ਤੁਸੀਂ ਜਿਹੜਾ ਸੀ ਆਪਣੇ ਇੰਡੀਪੈਂਡੈਂਟ ਜਿਹੜੇ ਆ ਆਰਬਿਟਰੇਟਰਸ ਜਿਹੜੇ ਪ੍ਰਾਈਵੇਟ ਉਹ ਪਹਿਲਾਂ ਹਾਇਰ ਕਰ ਸਕਦੇ ਸੀ, ਤੇ ਉਹ ਕਹਿੰਦੇ ਜਿਹੜੇ ਪ੍ਰਾਈਵੇਟ ਆਰਬਿਟਰੇਟਰਸ ਹੁੰਦੇ ਆ ਉਹ ਬਿਜ਼ਨਸ ਦੇ ਫੇਵਰ 'ਚ ਜਿੱਦਾਂ ਹਮੇਸ਼ਾ ਜਿਹੜਾ ਆ ਸੈਟਲਮੈਂਟ ਕਰਾਉਂਦੇ ਹੁੰਦੇ ਸੀ ਤੇ ਕਲਾਸ ਐਕਸ਼ਨ ਲਾ ਸੂਟ ਨਹੀਂ ਕਰ ਸਕਦੇ ਸੀ। ਪਰ ਹੁਣ ਇਹ ਫੈਡਰਲ ਜਿਹੜਾ ਸੁਪਰੀਮ ਕੋਰਟ ਦੀ ਰੂਲਿੰਗ ਆਈ ਆ ਇਹਦੇ ਨਾਲ ਮੈਂ ਦੇਖ ਰਿਹਾ ਸੀ ਕਈ ਜਿਹੜੀਆਂ ਟਰੱਕਿੰਗ ਇੰਡਸਟਰੀਜ਼ ਹੈਗੀਆਂ ਆ, ਟਰੱਕਿੰਗ ਕੰਪਨੀਆਂ, ਉਹਨਾਂ ਦੇ ਸਟਾਕ ਆਲਰੇਡੀ ਥੱਲੇ ਗਏ ਹੈਗੇ ਆ ਇਸ ਰੂਲਿੰਗ ਦੇ ਨਾਲ, ਵੀ ਜਿਹੜੇ ਲਾ ਸੂਟ ਆ ਉਹ ਕਾਫੀ ਹੋ ਸਕਦੇ ਆ।
ਬਿਲਕੁਲ ਜੀ ਬਿਲਕੁਲ, ਇਹ ਕਾਫੀ ਡੋਰ ਓਪਨ ਕਰ ਦਿੱਤਾ ਗਿਆ। ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਵੀ ਇਹਨੂੰ ਲਾਈਕ ਨਹੀਂ ਕੀਤਾ ਹੈਗਾ, ਇਹਨੂੰ ਉਹਨੂੰ ਨਕਾਰ ਦਿੱਤਾ ਹੈਗਾ, ਕਿਉਂਕਿ ਇਹਦੇ ਨਾਲ ਕਾਫੀ ਜਿਹੜੇ ਡੋਰ ਜਾਂ ਖੁੱਲ ਜਾਂਦੇ ਆ ਲਾਅ ਸੂਟਸ ਦੇ ਉੱਤੇ। ਤੇ ਪਰ ਅਗੇਨ ਇਹਦੇ ਵਿੱਚ ਜਿਹੜਾ ਇਹਦਾ ਵਿਸ਼ਲੇਸ਼ਣ ਕੀਤਾ ਗਿਆ, ਉਹਦੇ ਵਿੱਚ ਮੇਕ ਸ਼ੋਰ ਕਿ ਤੁਹਾਡਾ ਆਪਰੇਸ਼ਨ ਕੀ ਆ, ਮੇਕ ਸ਼ੋਰ ਤੁਸੀਂ ਇੰਟਰਸਟੇਟ ਆ, ਇੰਟਰਸਟੇਟ ਆ, ਮੇਕ ਸ਼ੋਰ ਤੁਹਾਡੀ ਸਟੇਟ ਲਾਅ ਦੇ ਵਿੱਚ ਤੁਸੀਂ ਫੋਲੋ ਅਪ ਕਰਨਾ ਹੈ, ਕਿਉਂਕਿ ਕਾਫੀ ਇੰਟਰਸਟਿੰਗ ਹੋਊਗਾ ਕਿ ਜਿਹੜੀ ਦੇਖਣ ਵਾਲੀ ਕਿ ਤੁਹਾਡਾ ਜਿਹੜਾ ਕੰਪਨੀ ਜੇ ਕੋਈ ਇੱਦਾਂ ਦੇ ਕੋਈ ਇਸ਼ੂ ਚਾਹੁੰਦੀ ਆ, ਤੇ ਇਹ ਦੇਖਣ ਦਾ ਜ਼ਰੂਰੀ ਹੋਊਗਾ ਕਿ ਉਹ ਕੰਪਨੀ ਜਿਹੜੀ ਆਪਰੇਟ ਕਿਵੇਂ ਕਰ ਰਹੀ ਹੈ। ਜੀ ਜੀ। ਤੇ ਇਸ ਨਾਲ ਨਾ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਅਸਰ ਪੈਣਾ ਆ। ਇੰਡੀਪੈਂਡੈਂਟ ਜਿਹੜੇ ਹੈਗੇ ਆ ਟਰੱਕਰਸ, ਹੁਣ ਤਾਂ ਇਹ ਵੱਡੀਆਂ ਕੰਪਨੀਆਂ, ਉਹਦੇ ਨਾਲ ਹੌਲੀ ਜਿਹੜਾ ਇਹ ਛੋਟੀਆਂ ਕੰਪਨੀਆਂ ਦੇ ਉੱਤੇ ਵੀ ਜਿਹੜਾ ਇਹਦਾ ਅਸਰ ਪੈ ਜਾਣਾ ਹੈ। ਜੀ ਬਿਲਕੁਲ ਬਿਲਕੁਲ। ਸੋ ਇੱਕ ਰਮਨ ਜੀ ਪੁੱਛਿਆ ਜਾ ਰਿਹਾ ਫੇਸਬੁੱਕ ਦੇ ਉੱਤੇ ਵੀ ਜਿਹੜਾ ਕਮਰਸ਼ੀਅਲ ਵਹੀਕਲ ਦਾ ਕੋਈ ਕਿਸੇ ਤਰੀਕੇ ਦਾ ਈਸਟ ਕੋਸਟ ਦਾ ਕੋਈ ਬੈਨ ਚੱਲ ਰਿਹਾ ਆ ਸੈਟਰਡੇ ਸੰਡੇ ਵੀਕਐਂਡ ਦੇ ਉੱਤੇ। ਇੱਕ ਜਾਣੇ ਕੋਈ ਕਹਿ ਰਿਹਾ ਵੀ ਜਿਹੜੀ ਆਵਰ ਆਫ ਸਰਵਿਸ ਜਿਹੜੀ ਐਮਰਜੈਂਸੀ ਟਰੱਕ ਸਰਵਿਸਿਜ਼ ਦੇ ਲਈ ਉਹਨਾਂ ਨੇ ਲਿਫਟ ਕੀਤੀ ਆ ਆਵਰ ਆਫ ਸਰਵਿਸ ਦੀ। ਆਈ ਥਿੰਕ ਕਾਫੀ ਬਰਫਬਾਰੀ ਜਿਹੜੀ ਆ ਉਹ ਹੋਣ ਦੀ ਕਿਆਸ ਰਹੀਆਂ ਹੈਗੀਆਂ ਇਸ ਵੀਕਐਂਡ ਦੇ ਉੱਤੇ, ਸ਼ਾਇਦ ਉਸ ਨੂੰ ਚੱਲਦਿਆਂ ਵੈਦਰ ਨੂੰ ਦੇਖਦੇ ਆਵਰ ਆਫ ਸਰਵਿਸ ਲਿਫਟ ਕੀਤੀ ਗਈ ਆ। ਹਾਂਜੀ ਬਿਲਕੁਲ ਜੀ, 12 ਸਟੇਟਾਂ ਦੇ ਵਿੱਚ ਇਹ ਜਿਹੜਾ ਸਰਵਿਸ ਹੈਗੀ ਆ ਇਹ ਜਿਹੜੀ ਆ ਉਹਨਾਂ ਨੇ ਬੈਨ ਕੀਤੀ ਆ, ਔਰ ਕਈ ਐਸੇ ਫਰੀਵੇਜ਼ ਹੈਗੇ ਜਿਨ੍ਹਾਂ ਦੇ ਟੋਟਲੀ ਟਰੱਕ ਨੂੰ ਬੈਨ ਕਰ ਦਿੱਤਾ ਗਿਆ ਕਿ ਟਰੱਕ ਜਿਹੜੀ ਆਪਣੀ ਸਰਵਿਸ ਹੈਗੀ ਆ ਟੋਟਲੀ ਬੈਨ ਹੈਗੀ ਆ, ਜਾ ਨਹੀਂ ਸਕਦੇ ਉੱਥੇ। ਪਰ ਆਵਰਸ ਆਫ ਸਰਵਿਸ ਦੀ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਮੇਕ ਸ਼ੋਰ ਤੁਸੀਂ FMCSA ਦੀ ਸਾਈਟ 'ਤੇ ਜਾ ਕੇ ਉਹਨੂੰ ਜ਼ਰੂਰ ਮੇਕ ਸ਼ੋਰ ਕਰ ਲਓ ਕਿ ਤੁਹਾਡੀ ਕੈਟੇਗਰੀ ਲਈ ਆਵਰਸ ਆਫ ਸਰਵਿਸ ਜਿਹੜੇ ਲਿਫਟ ਆ ਕਿ ਨਹੀਂ, ਕਿਉਂਕਿ ਜਿਹੜੇ ਆਵਰਸ ਆਫ ਸਰਵਿਸ ਹੁੰਦੇ ਆ ਉਹ ਐਮਰਜੈਂਸੀ ਸਰਵਿਸਿਜ਼ ਲਈ ਲਿਫਟ ਹੁੰਦੇ ਆ ਹਮੇਸ਼ਾ। ਉਹ ਸਾਰੇ ਜਿਹੜੇ ਆਪਣੇ ਟਰੱਕਰ ਹੈਗੇ ਉਹਨਾਂ ਵਾਸਤੇ ਨਹੀਂ ਹੁੰਦਾ। ਜਿੱਦਾਂ ਗੈਸ ਵਾਲੇ ਟਰੱਕ ਹੈਗੇ ਆ ਜਾਂ ਜਿਹੜੇ ਵੀ ਉੱਧਰ ਹੁਣ ਉਹਨਾਂ ਸਟੇਟਸ ਦੇ ਵਿੱਚ ਜਿਹੜੀਆਂ ਹੀਟਿੰਗ ਹੈਗੀ ਆ ਉਹ ਆਇਲ ਹੀਟਿੰਗ ਹੈਗੀ ਆ ਜਾਂ ਪ੍ਰੋਪੇਨ ਹੀਟਿੰਗ ਹੈਗੀ ਆ। ਸੋ ਜਿਹੜੇ ਉਹ ਹੋਮ ਡਿਲੀਵਰੀ ਵਾਲੇ ਪ੍ਰੋਪੇਨ ਵਾਲੇ ਹੈਗੇ ਜਾਂ ਆਇਲ ਵਾਲੇ ਹੈਗੇ ਆ, ਸੋ ਐਮਰਜੈਂਸੀ ਜਿਹੜੇ ਸਰਵਿਸਿਜ਼ ਹੈਗੀਆਂ ਉਹਨਾਂ ਲਈ ਆਵਰਸ ਆਫ ਸਰਵਿਸ ਜਿਹੜੀ ਆ ਉਹ ਐਗਜ਼ੈਂਪਟ ਕੀਤੀ ਜਾਂਦੀ ਹੈ, ਨਾ ਕਿ ਐਵਰੀਬਡੀ ਲਈ। ਇਹ ਮੇਕ ਸ਼ੋਰ ਕਰਨਾ ਹੈ ਕਿ ਤੁਸੀਂ ਹਰ ਇੱਕ ਬੰਦਾ ਉਹਦੇ ਵਿੱਚ ਨਹੀਂ, ਹਰ ਇੱਕ ਬੰਦਾ ਉਹਦੇ 'ਚ ਨਹੀਂ ਆਉਂਦਾ ਇਹ ਸੋਚ ਕੇ ਵੀ ਆਵਰਸ ਆਫ ਸਰਵਿਸ ਐਗਜ਼ੈਂਪਟ ਹੋ ਗਿਆ ਤੇ ਹੁਣ ਆਪਾਂ ਚੱਲ ਸਕਦੇ ਹਾਂ। ਸੋ ਇਹ ਮੇਕ ਸ਼ੋਰ ਕਰੋ FMCSA ਦੀ ਸਾਈਟ 'ਤੇ ਜਾ ਕੇ ਕਿ ਤੁਸੀਂ ਕਿੱਦਾਂ ਦੀ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਤੇ ਕੀ ਤੁਸੀਂ ਐਗਜ਼ੈਂਪਟ ਹੈਗੇ ਆ ਕਿ ਨਹੀਂ ਹੈਗੇ। ਤੇ ਬਾਕੀ ਜਿਹੜੀ ਗੱਲ ਸਾਰੀ ਕਰ ਰਹੇ ਆ ਕਿ ਉੱਧਰ ਜਿਹੜਾ ਵੈਦਰ ਹੈਗਾ, ਵੈਦਰ ਬਹੁਤ ਜ਼ਿਆਦਾ ਇਸ ਵੇਲੇ ਖਰਾਬ ਹੈਗਾ। ਤੇ ਮੇਰੇ ਖਿਆਲ ਦੇ ਵਿੱਚ ਇਹ ਕਾਮਨ ਸੈਂਸ ਹੈਗੀ ਹੈ ਕਿ ਜਦੋਂ ਵੈਦਰ ਖਰਾਬ ਹੁੰਦਾ ਆ ਜਾਂ ਹੋਵੇ ਤੇ ਕੋਸ਼ਿਸ਼ ਕਰੋ ਤੁਸੀਂ ਟਰਾਈ ਟੂ ਸਟੇ ਅਵੇ ਐਂਡ ਸਟੇ ਅਲਾਈਵ। ਠੀਕ ਹੈ ਨਾ, ਤੁਸੀਂ ਜੇ ਇਸ ਤੋਂ ਥੋੜਾ ਜਿਹਾ ਬਚ ਕੇ ਹੀ ਰਹੋਗੇ, ਕਿਉਂਕਿ ਕੋਈ ਫਰਕ ਨਹੀਂ ਪੈਣਾ ਜੇ 1 ਜਾਂ 2 ਦਿਨ ਤੁਸੀਂ ਲੇਟ ਹੋ ਜਾਓਗੇ, ਲੋਡ ਲੇਟ ਹੋ ਜਾਊਗਾ, ਕੋਈ ਵੱਡੀ ਗੱਲ ਨਹੀਂ ਗੀ। ਪਰ ਔਰ ਖਾਸ ਕਰਕੇ ਰਾਜ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੇ ਡਿਸਪੈਚਰਸ ਵੀ ਹੈਗੇ, ਜਿਹੜੇ ਸ਼ਿਪਿੰਗ ਕੰਪਨੀਆਂ ਹੈਗੀਆਂ, ਸਾਰੀਆਂ ਹੈਗੀਆਂ, ਉਹਨਾਂ ਸਾਰਿਆਂ ਨੂੰ ਪਤਾ ਆ, ਉਹਨਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਕੀ ਆ ਕੀ ਨਹੀਂ ਗਾ। ਸੋ ਅਗੇਨ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਆਪਣਾ ਜਿਹੜਾ ਟਰੱਕ ਹੈਗਾ, ਜੇ ਤੁਸੀਂ ਨਹੀਂ ਫੀਲ ਕਰਦੇ ਵੀ ਉਹ ਸੇਫ ਹੈਗਾ ਆ ਉਹਨੂੰ ਚਲਾਉਣਾ, ਤੇ ਪਲੀਜ਼ ਉਹਨੂੰ ਨਾ ਚਲਾਓ। ਜੀ ਜੀ। ਇਹ ਮੋਸਟਲੀ ਨਾਰਥ ਈਸਟ ਜਿਹੜੀਆਂ ਸਟੇਟਸ ਆ ਉੱਧਰਲੇ ਪਾਸੇ ਜਿਹੜਾ ਹੈਗਾ ਆ, ਜੇ ਤੁਸੀਂ FMCSA.dot.gov ਦੇ ਉੱਤੇ ਜਾਂਦੇ ਆ ਤਾਂ ਉਹਦੇ ਉੱਤੇ ਜਾ ਕੇ ਈਜ਼ੀਲੀ ਦੇਖ ਸਕਦੇ ਹੋ ਜਿਹੜੀਆਂ ਐਮਰਜੈਂਸੀ ਡਿਕਲੇਅਰ ਹੋਈਆਂ। ਅਤੇ ਆਪਾਂ ਫੇਸਬੁੱਕ ਵਾਲੇ ਜਿਹੜਾ ਇਸ ਟਾਈਮ ਲਾਈਵ ਪ੍ਰੋਗਰਾਮ ਚੱਲ ਰਿਹਾ ਉਸ ਦੇ ਹੇਠਾਂ ਇਸ ਲਿੰਕ ਨੂੰ ਜਿਹੜਾ ਉਹ ਪਾ ਵੀ ਦਿੰਦੇ ਆ, ਸੋ ਉਹ ਤੁਸੀਂ ਉੱਥੇ ਜਾ ਕੇ ਦੇਖ ਵੀ ਲਿਓ। ਅਤੇ ਜਿੱਦਾਂ ਦੱਸਿਆ ਰਮਨ ਜੀ ਨੇ ਵੀ ਮੇਕ ਸ਼ੋਰ ਕਰੋ ਵੀ ਤੁਸੀਂ ਇਸ ਕੈਟਾਗਰੀ ਦੇ ਵਿੱਚ ਆਉਂਦੇ ਆ ਵੀ ਤੁਸੀਂ ਐਮਰਜੈਂਸੀ ਵਾਲਾ ਸਮਾਨ ਲੈ ਕੇ ਜਾ ਰਹੇ ਹੋ, ਤਾਂ ਹੀ ਜਿਹੜਾ ਤੁਸੀਂ ਐਗਜ਼ੈਂਪਟ ਹੈਗੇ ਹੋ HOS ਤੋਂ, ਆਵਰ ਆਫ ਸਰਵਿਸ ਵਾਲੇ ਤੋਂ। ਅਦਰਵਾਈਜ਼ ਨਹੀਂ ਤਾਂ ਕਈ ਥਾਵਾਂ ਦੇ ਉੱਤੇ ਜਿੱਦਾਂ ਕਿਹਾ ਵੀ ਕਿਸੇ ਵੀ ਰੋਡ ਦੇ ਉੱਤੇ ਜਿਹੜਾ ਟਰੱਕ ਨੂੰ ਜਿਹੜਾ ਉਹ ਨਹੀਂ ਲੈ ਕੇ ਜਾਣ ਦਿੱਤਾ ਜਾ ਰਿਹਾ ਹੈਗਾ, ਸੋ ਉਹਦਾ ਪਲੀਜ਼ ਧਿਆਨ ਰੱਖਿਓ। ਅਤੇ ਇਸ ਤੋਂ ਜਿਹੜੀ ਇੱਕ ਹਰਜੋਤ ਜੀ, ਰਮਨ ਜੀ, ਇੱਕ ਬ੍ਰੇਕ ਦਾ ਵੇਲਾ ਹੋ ਗਿਆ, ਬ੍ਰੇਕ ਤੋਂ ਲੈ ਕੇ ਆਪਾਂ ਫਿਰ ਵਾਪਸ ਆਉਂਦੇ ਹਾਂ। ਨਿਊਯਾਰਕ ਨੇ ELD ਦੇ ਉੱਤੇ ਇੱਕ ਜਿਹੜੀ ਨਵੀਂ ਚੀਜ਼ ਜਿਹੜੀ ਹੁਣ ਕਰਨ ਜਾ ਰਹੇ ਆ, ਸੋ ਉਸ ਦੇ ਬਾਰੇ ਵੀ ਜਿਹੜੀਆਂ ਤੁਹਾਨੂੰ ਆਪਾਂ ਜਾਣਕਾਰੀਆਂ ਦੇਵਾਂਗੇ। ਅਤੇ ਆਵਰ ਆਫ ਸਰਵਿਸ ਦੀ ਵੈਸੇ ਵੀ ਇੱਕ ਜਿਹੜੀ ਖਬਰ ਜੁੜੀ ਹੋਈ ਹੈ FMCSA ਦੇ ਨਾਲ, ਉਹਦੇ ਨਾਲ ਵੀ ਆਪਾਂ ਤੁਹਾਨੂੰ ਜਾਣੂ ਕਰਵਾਵਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ
ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਮਨਜਿੰਦਰ ਆ ਕੇ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਿਲਾਰੇ ਹੋਏ ਆ, ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ ਉਹਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ। ਫਿਕਰ ਨਾ ਕਰੋ, ਆਪਾਂ ਚੱਲਦੇ ਹਾਂ ਇੰਦਰਪਾਲ ਸਿੰਘ ਮਿਆਲ IBS ਟੈਕਸ ਵਾਲਿਆਂ ਦੇ, ਜਿਹੜੇ ਕਿ 1982 ਤੋਂ ਟੈਕਸ ਭਰਨ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ, ਜਿੱਥੋਂ ਤੁਸੀਂ ਭਰਵਾ ਸਕਦੇ ਹੋ ਇੰਡੀਵਿਜੂਅਲ, ਬਿਜ਼ਨਸ, ਪਾਰਟਨਰਸ਼ਿਪ, ਕਾਰਪੋਰੇਟ ਦਾ ਹਰ ਇੱਕ ਤਰ੍ਹਾਂ ਦਾ ਟੈਕਸ, ਅਤੇ ਕਰਦੇ ਹਨ ਫ੍ਰੀ ਇਨੀਸ਼ੀਅਲ ਕੰਸਲਟੇਸ਼ਨ। ਇਹਨਾਂ ਦਾ ਭਰੋਸੇਯੋਗ ਸਟਾਫ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡੀ ਮਦਦ ਕਰਦਾ ਹੈ। IBS ਟੈਕਸ ਸਰਵਿਸ, ਟੈਕਸ ਐਂਡ ਅਕਾਊਂਟਿੰਗ ਕਾਰਪੋਰੇਸ਼ਨ, ਅਤੇ ਇਹਨਾਂ ਦੀਆਂ 2 ਬ੍ਰਾਂਚਾਂ ਹਨ। ਸੈਕਰਾਮੈਂਟੋ ਨਟੋਮਸ ਬ੍ਰਾਂਚ ਦੇ ਲਈ ਗੱਲ ਕਰ ਸਕਦੇ ਹੋ ਇੰਦਰਪਾਲ ਸਿੰਘ ਮਿਆਲ ਜੀ ਨਾਲ 9166412585, 9166412585, 2087 ਓਰੇਨਾ ਬੁਲੇਵਾਰਡ ਸੂਈਟ 140, ਅਤੇ ਯੂਬਾ ਸਿਟੀ ਬ੍ਰਾਂਚ ਦੇ ਲਈ 5306747161, 530674771, 327 ਪਰਸੀ ਐਵੇਨਿਊ ਯੂਬਾ ਸਿਟੀ। ਜੋ ਤੂੰ ਤਾਂ ਮੇਰੀ ਮੁਸ਼ਕਿਲ ਆਸਾਨ ਕਰਤੀ ਆ। ਚੱਲ ਫਿਰ ਚੱਲਦੇ ਆ IBS ਟੈਕਸ ਸਰਵਿਸ ਵਾਲਿਆਂ ਦੇ। ਨਵੇਂ ਕਲਾਇੰਟਸ ਵਾਸਤੇ ਟੈਕਸ ਪ੍ਰੈਪਰੇਸ਼ਨ ਸਰਵਿਸ ਤੇ $10 ਆਫ ਰੱਖੇ ਗਏ ਹਨ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ, ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, anti-aging treatments, microdermabrasion, skin rejuvenation, fine lines, brown spots, spider veins, stretch marks ਅਤੇ acne, ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994, 8191 Timberlake Way Suite 350 ਅਤੇ 400 ਸੈਕਰਾਮੈਂਟੋ। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ ਸੂਈਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665, 9163061665, ਮਨਜ਼ੂਰ ਲਾ ਫਰਮ। ਇੰਡੀਅਨ ਕਿਚਨ ਐਲਕ ਗਰੋਵ, ਜਿੱਥੋਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। 90 ਬੰਦਿਆਂ ਦੇ ਬੈਠਣ ਲਈ ਰੈਸਟੋਰੈਂਟ ਦੇ ਵਿੱਚ ਕਰ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਬਰਥਡੇ ਪਾਰਟੀ, ਕਿਟੀ ਪਾਰਟੀ ਜਾਂ ਫਿਰ ਬੇਬੀ ਸ਼ਾਵਰ ਪਾਰਟੀ, ਅਤੇ ਰਿੰਗ ਸੈਰੇਮਨੀ ਪਾਰਟੀ ਵੀ ਕਰ ਸਕਦੇ ਹੋ, ਅਤੇ 500 ਤੱਕ ਬੰਦਿਆਂ ਦੀ ਕੇਟਰਿੰਗ ਵੀ ਕਰਦੇ ਹਨ। 2619 ਵੈਸਟ ਟੈਰਨ ਕੋਰਟ, ਐਲਕ ਗਰੋਵ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167140777 ਜਾਂ ਫਿਰ 9165050185, 9167140777 ਜਾਂ ਫਿਰ 9165050185। ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433, 510-325-8433, 9163346000, 916-334-6000। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਜ਼ੋਰਾ ਰੰਧਾਵਾ ਤੇ ਮੇਰੇ ਵੱਲੋਂ ਪੰਜਾਬੀ ਰੇਡੀਓ US ਤੇ ਸੁਣਨ ਵਾਲੇ ਸਾਰਿਆਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਾਤਮਾ ਸਾਰਿਆਂ ਨੂੰ ਬਹੁਤ ਹੀ ਬਹੁਤ ਖੁਸ਼ੀਆਂ ਦੇਵੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਤੁਹਾਨੂੰ ਦੋਨਾਂ ਨੂੰ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਤੇ ਅਗਲੀਆਂ ਜਿਹੜੀਆਂ ਕੁਝ ਟਰੱਕਿੰਗ ਇੰਡਸਟਰੀ ਦੀਆਂ ਖਬਰਾਂ ਦੇ ਉੱਤੇ ਨਜ਼ਰ ਮਾਰੀਏ, ਕਹਿੰਦੇ ਨਿਊਯਾਰਕ ਸਟੇਟ ਡਿਪਾਰਟਮੈਂਟ ਆਫ ਜਿਹੜੀ ਟਰਾਂਸਪੋਰਟੇਸ਼ਨ ਆ ਉਹਨਾਂ ਨੇ ਜਿਹੜਾ ਬੀਤੇ ਦਿਨੀ ਅਨਾਊਂਸ ਕੀਤਾ ਵੀ ਉਹਨਾਂ ਦੇ ਜਿਹੜੇ ਇੰਸਪੈਕਟਰਸ ਆ ਉਹ ਹੁਣ ਜਿਹੜੇ ਫੈਡਰਲ ਇਲੈਕਟ੍ਰੋਨਿਕ ਲੌਗਿੰਗ ਡਿਵਾਈਸਿਸ ਰੂਲਸ ਆ ਉਹਨਾਂ ਨੂੰ ਇਨਫੋਰਸ ਕਰਨਾ ਸ਼ੁਰੂ ਕਰਨਗੇ। ਪਿਛਲੇ 1 ਸਾਲ ਤੋਂ ਇੱਕ ਲਾਸੂਟ ਦੇ ਚੱਲਦਿਆਂ ਇਹ ਜਿਹੜੇ ਲਾ ਇਨਫੋਰਸਮੈਂਟ ਵਾਲੇ ਲਿੰਬੋ ਦੇ ਵਿੱਚ ਸੀ, ਦੁਚਿੱਤਿਤ ਸੀਗੇ ਵੀ ਕੀ ਕਰਨਾ ਆ, ਕਿਵੇਂ ਕਰਨਾ ਆ। ਅਤੇ ਸਿਰਫ ਜਿਹੜੇ ਫੈਡਰਲ ਇੰਸਪੈਕਟਰਸ ਸੀਗੇ ਸਿਰਫ ਉਹੀ ਨਿਊਯਾਰਕ ਸਟੇਟ ਦੇ ਵਿੱਚ ਇਸ ਰੂਲ ਨੂੰ ਇਨਫੋਰਸ ਕਰ ਰਹੇ ਸੀ, ਲਾਗੂ ਕਰ ਰਹੇ ਸੀਗੇ। ਅਤੇ ਹੁਣ ਜਿਹੜਾ ਇਸ ਦਾ ਨਿਤਾਰਾ ਕਿਤੇ ਨਾ ਕਿਤੇ ਜਿਹੜਾ ਉਹ ਹੋ ਚੁੱਕਾ ਹੋਇਆ ਆ। ਅਤੇ 16 ਜਨਵਰੀ ਨੂੰ ਜਿਹੜੀ ਨਿਊਯਾਰਕ ਸਟੇਟ ਦੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਡਾਕੂਮੈਂਟ ਇੱਕ ਪੋਸਟ ਕੀਤਾ, ਪਬਲਿਕ ਦੇ ਲਈ ਜਨਤਕ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਆਖਿਆ ਆ ਵੀ ਨਿਊਯਾਰਕ ਸੁਪਰੀਮ ਕੋਰਟ ਦੇ 2 ਹਫ਼ਤਿਆਂ ਬਾਅਦ ਫੈਸਲੇ ਤੋਂ 2 ਹਫ਼ਤਿਆਂ ਬਾਅਦ ਇਸ ਨੂੰ ਜਿਹੜਾ ਬਲੌਕ ਕੀਤਾ ਗਿਆ ਸੀ ਸੂਬੇ ਦੇ ਜਿਹੜੇ ਲਾ ਇਨਫੋਰਸਰਸ ਆ ਇਸ ELD ਰੂਲ ਨੂੰ ਲਾਗੂ ਕਰਨ ਲਈ, ਉਸ ਨੂੰ ਉਹਨਾਂ ਨੇ ਹਟਾ ਦਿੱਤਾ ਆ। ਅਤੇ ਹੁਣ ਜਿਹੜੇ ਸੂਬੇ ਦੇ ਸਟੇਟ ਦੇ ਇਨਫੋਰਸਰਸ ਹੈਗੇ ਨੇ, ਲਾ ਇਨਫੋਰਸਰਸ ਆ, ਉਹ ਵੀ ਜਿਹੜੇ ELD ਵਾਲਿਆਂ ਦੀ ਜਿਹੜੀ ਆ ਚੈਕਿੰਗ ਆ ਰੂਲਸ ਆ ਉਹਨੂੰ ਇਨਫੋਰਸ ਕਰ ਸਕਦੇ ਆ। ਇਹ ਲਾਸੂਟ ਓਇਡਾ ਵਾਲੇ ਓਨਰ ਓਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਨੇ ਲਿਆਂਦਾ ਸੀਗਾ ਨਿਊਯਾਰਕ ਦੇ ਵਿੱਚ, ਜਿਸ ਦੇ ਵਿੱਚ ਨਿਊਯਾਰਕ ਦੇ ਅਫੀਸ਼ੀਅਲਸ ਨੂੰ ELD ਰੂਲ, ELD ਮੈਂਡੇਟ ਨੂੰ ਲਾਗੂ ਕਰਨ ਦੇ ਵਿੱਚ ਰੋਕਿਆ ਗਿਆ ਹੋਇਆ ਸੀਗਾ। ਸੋ ਹੁਣ ਨਿਊਯਾਰਕ ਦੇ ਵਿੱਚ ਵੀ ਇਸ ਦੀ ਕਹਿ ਲਓ ਵੀ ਜਿਹੜੀ ਆਵਰ ਆਫ ਸਰਵਿਸ ਦੀ ਇਨਫੋਰਸਮੈਂਟ ਨੂੰ ਲੈ ਕੇ ਜਾਂ ELD ਦੀ ਜਿਹੜੀ ਇਨਫੋਰਸਮੈਂਟ ਆ ਉਹ ਕਾਫੀ ਲੱਗਦਾ ਹੁਣ ਜੰਗੀ ਪੱਧਰ ਦੇ ਉੱਤੇ ਕੰਮ ਜਿਹੜਾ ਉੱਥੇ ਚੱਲੇਗਾ। ਸੋ ਟਿਕਟਾਂ ਦੀ ਭਰਮਾਰ ਜਿਹੜੀ ਉੱਥੇ ਹੋਰ ਜ਼ਿਆਦਾ ਵੱਧ ਸਕਦੀ ਆ, ਕਿਉਂਕਿ ਫੈਡਰਲ ਏਜੰਟਸ ਤਾਂ ਲਿਮਿਟਡ ਹੁੰਦੇ ਨੇ ਅਤੇ ਜਿਹੜੇ ਸਟੇਟ ਇਨਫੋਰਸਰਸ ਆ ਓਬਵੀਅਸਲੀ ਉੱਥੇ ਜ਼ਿਆਦਾ ਤੁਹਾਨੂੰ ਵੱਖ-ਵੱਖ ਰੋਡਸ ਦੇ ਉੱਤੇ, ਹਾਈਵੇਜ਼, ਫਰੀਵੇਜ਼ ਦੇ ਉੱਤੇ ਜਿਹੜੇ ਉਹ ਮਿਲ ਸਕਦੇ ਨੇ। ਬਿਲਕੁਲ ਇਹ ਜਿਹੜੀ ਸਿਚੁਏਸ਼ਨ ਹੈਗੀ ਆ ਰਾਜ, ਇਹ ਆਪਣੇ ਕੈਲੀਫੋਰਨੀਆ ਦੇ ਵਿੱਚ ਵੀ ਇਹੋ ਹੀ ਸਿਚੁਏਸ਼ਨ ਹੈਗੀ ਆ ਇਸ ਵੇਲੇ, ਕਿਉਂਕਿ ਜਦੋਂ 2017 ਦੇ ਵਿੱਚ ELD ਦਾ ਰੂਲ ਆਇਆ ਸੀਗਾ ਉਦੋਂ ਕੈਲੀਫੋਰਨੀਆ ਨੇ ਤੇ ਹੋਰ ਕਈ ਸਟੇਟਾਂ ਨੇ ਇਹਨੂੰ ਅਡਾਪਟ ਨਹੀਂ ਸੀ ਕੀਤਾ, ਫੁੱਲੀ ਅਡਾਪਟ ਨਹੀਂ ਸੀ ਕੀਤਾ। ਸੋ ਆਪਣੇ ਕੈਲੀਫੋਰਨੀਆ ਦੇ ਵਿੱਚ ਅਜੇ ਵੀ ਜਿਹੜੇ ਇੰਟਰਸਟੇਟ ਕੈਰੀਅਰ ਹੈਗੇ ਆ ਉਹ ਦੇ ਆਰ ਨਾਟ ਰਿਕੁਆਇਰਡ ਟੂ ਕੈਰੀ ELD, ਅਜੇ ਉਹਨਾਂ ਨੂੰ ELD ਦੀ ਲੋੜ ਨਹੀਂ ਹੈਗੀ 2019 ਦੇ ਐਂਡ ਤੱਕ। ਸੋ ਇਹ ਜਿਹੜੀ ਸਿਚੁਏਸ਼ਨ ਹੈਗੀ ਆ ਕੈਲੀਫੋਰਨੀਆ ਦੇ ਵਿੱਚ ਵੀ ਸੇਮ ਸੀਗੀ, ਲੇਕਿਨ ਨਿਊਯਾਰਕ ਦੇ ਵਿੱਚ ਕੀ ਹੋਇਆ ਕਿ ਉੱਥੇ ਲਾਅ ਸੂਟ ਹੋਣ ਦੇ ਕਰਕੇ ਤੇ ਉਹਨਾਂ ਨੂੰ ਅਰਲੀ ਅਡਾਪਸ਼ਨ ਹੁਣ ਕਰਨੀ ਪਈ। ਅਜੇ ਤੱਕ ਉਹਨਾਂ ਦੀ ਨਿਊਯਾਰਕ ਸਟੇਟ ਨੇ ਜਿਹੜੀ ਇੰਟਰਸਟੇਟ ਜਿਹੜੇ ਉਹਨਾਂ ਦੇ ਹੈਗੇ ਆ ਆਪਣੇ ਜਿਹੜੇ ਸਟੇਟ ਦੇ ਵਿੱਚ ਚੱਲਦੇ ਆ ਉਹਨਾਂ ਦੇ ਉੱਤੇ ELD ਇਨਫੋਰਸਮੈਂਟ ਨਹੀਂ ਸੀਗੀ, ਜਿਵੇਂ ਕੈਲੀਫੋਰਨੀਆ ਦੇ ਵਿੱਚ ਨਹੀਂ ਹੈਗੀ ਅਜੇ। ਸੋ ਹਾਂਜੀ, ਇੰਟਰਸਟੇਟ ਜਿਹੜੀ ਸਟੇਟ ਦੇ ਵਿੱਚ ਰਹਿਣ ਵਾਲੇ ਆ, ਸੋ ਉੱਥੇ ਵੀ ਇਹੋ ਹੀ ਸਿਚੁਏਸ਼ਨ ਸੀਗੀ, ਲਾਅ ਸੂਟ ਤੇ ਹੋਣ ਕਰਕੇ ਉਹਨਾਂ ਨੂੰ ਅਡਾਪਟ ਕਰਨੀ ਪਈ ਅਰਲੀ। ਸਾਡੇ ਇੱਥੇ ਕੈਲੀਫੋਰਨੀਆ ਦੇ ਵਿੱਚ ਕੋਈ ਵੀ ਐਸੀ ਸਿਚੁਏਸ਼ਨ ਨਹੀਂ ਹੈਗੀ, ਇਸ ਕਰਕੇ ਕੈਲੀਫੋਰਨੀਆ ਨੇ ਜਿਹੜੀ ਇਹ ਅਡਾਪਸ਼ਨ ਆ ਉਹ ਦਸੰਬਰ 2019 ਦੇ ਵਿੱਚ ਕਰਨੀ ਆ ਤੇ ਉਹਦੇ ਲਈ ਇਹ ਪ੍ਰੈਪਰੇਸ਼ਨ ਕਰ ਰਹੇ। ਹੁਣ ਇਸ ਵੇਲੇ ਜਿਹੜਾ ਫੈਡਰਲ ਅਗੇਨ ਉਹੀ ਸੇਮ ਸਿਚੁਏਸ਼ਨ ਹੈਗੀ ਆ ਰਾਜ ਇੱਥੇ ਵੀ, ਕਿ ਜਿਹੜੇ ਫੈਡਰਲ ਇੰਸਪੈਕਟਰਸ ਹੈਗੇ ਆ, ਜਿਹੜੀਆਂ ਵੀ ਤੁਹਾਡੀਆਂ DOT ਇੰਸਪੈਕਸ਼ਨਸ ਆ, ਜਿਹੜੇ ਫੈਡਰਲ ਇੰਸਪੈਕਟਰ ਆ DOT ਦੇ ਅੰਡਰ ਆਉਂਦੇ ਆ, ਉਹ ਜਿਹੜਾ ਉਹਨੂੰ ਇੰਸਪੈਕਟ ਕਰ ਰਿਹਾ। ਔਰ ਈਵਨ ਜਿਹੜੇ ਸਟੇਟ ਅਫੀਸ਼ੀਅਲ ਵੀ ਹੈਗੇ ਆ, ਜਿਹੜੀ CHP ਵੀ ਹੈਗੀ ਆ ਜਾਂ ਹੋਰ ਵੀ ਹੈਗੇ ਆ, ਦੇ ਸਟਿਲ ਉਹਨਾਂ ਨੇ ਲੌਗ ਬੁੱਕ ਤਾਂ ਤੁਹਾਡੀ ਇੰਸਪੈਕਟ ਕਰਨੀ ਹੀ ਕਰਨੀ ਹੈ। ਜੇ ਤੁਹਾਡੇ ਕੋਲ ਪੇਪਰ ਲੌਗ ਬੁੱਕ ਹੈ ਨਹੀਂ, ਇਲੈਕਟ੍ਰੋਨਿਕ ਹੈ, ਤਾਂ ਇਲੈਕਟ੍ਰੋਨਿਕ ਤੇ ਉਹਨਾਂ ਨੇ ਚੈੱਕ ਤਾਂ ਕਰਨੀ ਆਵਰ ਆਫ ਸਰਵਿਸ ਤੇ ਚੈੱਕ ਕਰਨੀ ਹੈ। ਇਨਫੋਰਸ ਨਹੀਂ ਕਰ ਰਹੇ ਟੂ ਜਿਹੜੀ ਇੰਟਰਸਟੇਟ ਕੈਰੀਅਰ ਹੈਗੇ। ਸੋ ਇਹ ਚੀਜ਼ ਜਿਹੜੀ ਆ ਇਹ ਕੈਲੀਫੋਰਨੀਆ ਦੇ ਵਿੱਚ ਵੀ ਇਸ ਵੇਲੇ ਇਹੋ ਸਿਚੁਏਸ਼ਨ ਹੈਗੀ ਆ, ਕਿਉਂਕਿ ਕੈਲੀਫੋਰਨੀਆ ਨੇ ਵੀ ਇਹ ਲਾਅ ਜਿਹੜਾ ਸੀਗਾ ਇਹ ਅਡਾਪਟ ਨਹੀਂ ਸੀ ਕੀਤਾ, ਉਦੋਂ ਫੁੱਲੀ ਅਡਾਪਟ ਨਹੀਂ ਸੀ ਕੀਤਾ, ਤੇ ਹੁਣ ਜਿਹੜਾ ਆ 2019 ਦੇ ਐਂਡ ਦੇ ਵਿੱਚ ਕੈਲੀਫੋਰਨੀਆ ਨੇ ਵੀ ਇਹ ਅਡਾਪਟ ਕਰ ਲੈਣਾ ਹੈ। ਸੋ ਡੈਫੀਨੇਟਲੀ ਜਿੱਦਾਂ ਤੁਸੀਂ ਕਿਹਾ ਕਿ ਜਦੋਂ ਸਟੇਟ ਜਿਹੜੀ ਆ ਉਹ ਵੀ ਕਰ ਲੈਂਦੀ ਆ, ਕਿਉਂਕਿ ਜਿਹੜੀ ਟਿਕਟ ਸਟੇਟਸ ਨੇ ਵੀ ਲਿਖਣੀਆਂ ਹੈਗੀਆਂ ਜਾਂ ਜਿਹੜੀ ਵਾਇਲੇਸ਼ਨ ਸਟੇਟਸ ਨੇ ਵੀ ਫੜਨੀਆਂ, ਡੈਫੀਨੇਟਲੀ ਉਹ ਜਿਹੜੀ ਰੈਵਨਿਊ ਹੈਗਾ ਉਹ ਸਟੇਟ ਨੂੰ ਵੀ ਮਿਲਣਾ ਹੀ ਮਿਲਣਾ ਹੈ। ਬਿਲਕੁਲ ਜੀ, ਬਿਲਕੁਲ। ਸੋ ਅਗਲੀ ਖਬਰ ਵੱਲ ਆਈਏ ਰਾਜਕਰਮਵੀਰ ਸਿੰਘ ਜੀ, ਇੱਕ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਵਿੱਚ ਇੱਕ ਜਿਹੜਾ ਗੈਬਰੀਅਲ ਪੁਆਇੰਟੇ ਨਾਮ ਦਾ ਬੰਦਾ ਕਹਿੰਦਾ ਵੀ ਮੈਂ ਪਿਛਲੇ 30 ਸਾਲਾਂ ਤੋਂ ਸੈਮੀ ਟਰੱਕਿੰਗ ਇੰਡਸਟਰੀ ਦੀ ਇੱਕ ਸ਼ਾਪ ਉਸਨੇ ਬਣਾਈ ਹੋਈ ਆ, ਵੀ 30 ਸਾਲਾਂ ਤੋਂ ਮੈਂ ਸਰਵਿਸ ਕਰ ਰਿਹਾ। ਤੇ ਕੀ ਹੋਇਆ ਵੀ ਇੱਕ ਬੰਦੇ ਨੇ ਕਿਹਾ ਵੀ ਮੇਰਾ ਟਰੱਕ ਬ੍ਰੇਕ ਡਾਊਨ ਆ ਤੇ ਉਹਨੂੰ ਤੁਸੀਂ ਫਿਕਸ ਕਰ ਦਿਓ, ਤੇ ਉਹ ਕਹਿੰਦਾ ਵੀ ਮੈਨੂੰ 2-3 ਮਹੀਨੇ ਲੱਗੇ ਤੇ $21,000 ਉਹਦਾ ਖਰਚਾ ਹੋਇਆ। ਤੇ ਜਦੋਂ ਟਰੱਕ ਸਾਰਾ ਕੰਪਲੀਟ ਹੋ ਗਿਆ ਤੇ ਕਹਿੰਦਾ ਮੈਂ ਉਹਨੂੰ ਕਾਲ ਕੀਤੀ ਵੀ ਟਰੱਕ ਆ ਕੇ ਲੈ ਜਾ, ਤੇ ਆਇਆ ਨਹੀਂ। ਤੇ ਉਹ ਰਾਤ ਨੂੰ ਕਹਿੰਦੇ ਵੀ ਉਹਦੇ ਜਾੜ ਚੋਂ
ਜਿਹੜਾ ਆ ਲੋਕ ਤੋੜ ਕੇ ਤੇ ਉਹ ਟਰੱਕ ਲੈ ਗਏ। ਤੇ ਉਹ ਤੋਂ ਬਾਅਦ ਹੁਣ ਉਹ ਵਿਚਾਰਾ ਟਰਾਈ ਕਰ ਰਿਹਾ ਵੀ ਮੇਰਾ $21,000 ਦਾ ਬਿੱਲ ਦਿੱਤਾ ਜਾਵੇ। ਤੇ ਉਹ ਤੇ ਜਿਹੜਾ ਓਨਰ ਆ ਟਰੱਕ ਦਾ ਉਹ ਕਹਿੰਦਾ ਵੀ ਮੈਂ ਤਾਂ ਆਥੋਰਾਈਜ਼ ਹੀ ਨਹੀਂ ਕੀਤਾ ਸੀ ਤੈਨੂੰ ਕੰਮ ਕਰਨ ਦੇ ਲਈ, ਵਰਬਲੀ ਸੀ। ਸੋ ਇਹ ਤੋਂ ਜਿੰਨੇ ਵੀ ਆਪਣੇ ਜਿਹੜੇ ਟਰੱਕਰਸ ਆ ਜਾਂ ਟਰੱਕਰਸ ਵਾਲੇ ਜਿਹੜੇ ਸ਼ੌਪਸ ਵਾਲੇ ਆ ਉਹਨਾਂ ਨੂੰ ਵੀ ਬਹੁਤ ਧਿਆਨ ਰੱਖਣਾ ਪੈਣਾ ਆ, ਕਿਉਂਕਿ ਜਿਹੜੇ ਆਪਣੇ ਵੀ ਕਿਹੜੇ ਬਹੁਤ ਜਿਹੜੇ ਭਰਾ ਹੈਗੇ ਆ ਜਦੋਂ ਕੋਈ ਖਰਾਬ ਹੁੰਦਾ ਤੇ ਵਰਬਲੀ ਆਪਾਂ ਕਹਿ ਦਿੰਦੇ ਆ ਵੀ ਹਾਂਜੀ ਫਿਕਸ ਕਰ ਦਿਓ ਜੀ। ਸੋ ਬਾਅਦ ਦੇ ਵਿੱਚ ਉਹ ਕਹਿੰਦਾ ਵੀ ਨਾ ਤਾਂ ਕੋਈ ਕਿਸੇ ਤਰ੍ਹਾਂ ਦੀ ਕ੍ਰਿਮੀਨਲ ਉਹਦੇ ਤੇ ਕੇਸ ਬਣ ਸਕਿਆ ਤੇ ਮੈਨੂੰ ਕਹਿੰਦਾ ਅਥਾਰਟੀਜ਼ ਕਹਿੰਦੀਆਂ ਵੀ ਤੂੰ ਸਿਵਲ ਸੂਟ ਲਾ ਫਾਈਲ ਕਰ ਦੇ। ਹੁਣ ਉਹ ਕਹਿੰਦਾ ਵੀ ਇੱਕ ਤਾਂ ਮੈਂ $21,000 ਦਾ ਲਾਸ ਕੀਤਾ ਤੇ ਦੂਜਾ ਜਾ ਕੇ ਹੁਣ ਸਿਵਲ ਸੂਟ 'ਚ ਪਤਾ ਨਹੀਂ ਕਿੰਨਾ ਟਾਈਮ ਚੱਲੂਗਾ ਤੇ ਇੰਨਾ ਵੱਡਾ ਜਿਹੜਾ ਨੁਕਸਾਨ ਹੋਇਆ ਹੈਗਾ। ਨਹੀਂ ਬਿਲਕੁਲ ਇਹ ਬਿਲਕੁਲ ABC ਨੇ ਨਿਊਜ਼ ਕਵਰ ਕੀਤੀ ਆ ਤੇ ਡੈਫੀਨੇਟਲੀ ਉਹ ਜਦੋਂ ਉਹਨਾਂ ਨੇ ਟਰੱਕ ਜਿਹੜਾ ਰਿਪੇਅਰ ਕਰਨ ਨੂੰ ਟੋ ਕਰਕੇ ਭੇਜ ਦਿੱਤਾ ਤੇ ਉਹਨਾਂ ਨੇ ਟੈਕਸ ਦੇ ਉੱਤੇ ਹੀ ਸਾਰੀ ਗੱਲਬਾਤ ਹੋਈ, ਟੈਕਸ ਦੇ ਉੱਤੇ ਸਾਰੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਤੇ ਉਹ ਕੋਈ ਪੇਪਰ ਵਗੈਰਾ ਜਿਹੜਾ ਉਹਨਾਂ ਦਾ ਕੋਈ ਸਾਈਨ ਨਹੀਂ ਹੋਇਆ, ਕੁਛ ਨਹੀਂ ਸਾਈਨ ਹੋਇਆ। ਸੋ ਉੱਦਾਂ ਉਹਨਾਂ ਨੇ ਰਿਪੇਅਰ ਜਿਹੜੀਆਂ ਪਰਫੋਰਮ ਕਰਤੀਆਂ ਤੇ ਉਹਨਾਂ ਨੇ ਕਾਲ ਕੀਤੀ ਬਈ ਤੁਹਾਡਾ ਟਰੱਕ ਰੈਡੀ ਹੈਗਾ ਤੇ ਉਹ ਅੱਗੇ ਓਨਰ ਨੇ ਕਿਹਾ ਵੀ ਭਾਈ ਦੇਖ ਲਾ ਧਿਆਨ ਦੇ ਨਾਲ ਵੀ ਸ਼ਾਇਦ ਹੋ ਸਕਦਾ ਬੈਂਕ ਵਾਲੇ ਚੱਕ ਕੇ ਲੈ ਜਾਣ ਕਿਉਂਕਿ 4 ਮਹੀਨੇ ਹੋ ਗਏ ਮੈਂ ਪੇਮੈਂਟ ਨਹੀਂ ਦਿੱਤੀ। ਤੇ ਉਹ ਕਹਿੰਦਾ ਜਿਹੜਾ ਆਪਣਾ ਮਕੈਨਿਕ ਸੀਗਾ ਉਹ ਦੌੜਿਆ ਵਾਪਸ ਆਪਣੇ ਯਾਰਡ ਵੱਲ ਨੂੰ ਵੀ ਦੇਖਿਆ ਟਰੱਕ ਕਿਤੇ ਲੈ ਤਾਂ ਨਹੀਂ ਗਏ, ਆਇਆ ਤਾਂ ਟਰੱਕ ਹੈ ਨਹੀਂ ਸੀਗਾ। ਸੋ ਜਦੋਂ ਉਹਨੇ ਸਰਵੇਲੈਂਸ ਵੀਡੀਓ ਦੇਖਿਆ ਤੇ ਉਹ ਪ੍ਰਾਈਵੇਟ ਟਰੱਕ ਪਿਕਅਪ ਟਰੱਕ ਦੇ ਵਿੱਚ 3 ਜਣੇ ਆਏ, ਆਣ ਕੇ ਆਪਣਾ ਟਰੱਕ ਖੋਲ੍ਹਿਆ, ਟਰੱਕ ਲੈ ਗਏ। ਤੇ ਜਦੋਂ ਉਹਨਾਂ ਨੇ ਉਹ ABC 30 ਨਿਊਜ਼ ਨੂੰ ਕਿਹਾ ਤੇ ਉਹਨਾਂ ਨੇ ਉਹ ਟਰੱਕ ਲਾਇਸੈਂਸ ਪਲੇਟ ਪਿਕਅਪ ਦੀ ਰਨ ਕੀਤੀ ਤੇ ਉਹ ਇੱਥੇ ਫ੍ਰਿਜ਼ਨੋ ਦੇ ਵਿੱਚ ਘਰ ਦੇ ਵਿੱਚ ਪਿਕਅਪ ਟਰੱਕ ਖੜਾ ਵੀ ਮਿਲ ਗਿਆ। ਉਹਨਾਂ ਨੂੰ ਪੁੱਛਿਆ ਉੱਥੇ ਲੇਡੀਜ਼ ਨੇ ਅੰਦਰੋਂ ਆਨਸਰ ਨਹੀਂ ਦਿੱਤਾ ਕੋਈ ਵੀ ਤੇ ਜਿਹੜਾ ਉਹਨਾਂ ਨੂੰ ਕਹਿਤਾ ਵੀ ਇਹ ਸ਼ਾਇਦ ਰੈਂਟ ਤੇ ਰਹਿੰਦੇ ਆ ਇੱਥੇ, ਵੀ ਸਾਨੂੰ ਇਹਨਾਂ ਦੇ ਬਾਰੇ ਕੁਛ ਨਹੀਂ ਪਤਾ ਹੈਗਾ। ਤੇ ਹੁਣ ਜਿਹੜੀ ਉਹ ਸਿਚੁਏਸ਼ਨ ਜਿੱਦਾਂ ਕਿ ਤੁਸੀਂ ਦੱਸਿਆ ਕਿ ਉਹ ਸਿਵਲ ਲਾਅ ਸੂਟ ਦੇ ਵਿੱਚ ਜਿਹੜੀ ਆ ਉਹ ਸਿਚੁਏਸ਼ਨ ਤਬਦੀਲ ਹੋਊਗੀ, ਪਰ ਫਿਰ ਉਹਨੂੰ ਕਿੰਨੇ ਪੈਸੇ ਲੱਗਣਗੇ, ਕਿੰਨਾ ਟਾਈਮ ਲੱਗੂਗਾ ਉਹ ਹਾਂਜੀ ਉਹ ਪਤਾ ਨਹੀਂ ਵੀ ਕਿੰਨਾ ਟਾਈਮ ਕਿੰਨੇ ਪੈਸੇ। ਪਰ ਇਹ ਜਿਹੜੀ ਇਹੋ ਜਿਹੀ ਹਰਕਤ ਹੈਗੀ ਆ ਜੇ ਜਿਹੜੀ ਕਿ ਉਹਨਾਂ ਦੀ ਕੀਤੀ ਕਿਸੇ ਨੇ ਵੀ ਮੇਰੇ ਖਿਆਲ ਬਹੁਤ ਮਾੜੀ ਹੈਗੀ ਆ ਜੇ ਇੱਦਾਂ ਦੀ ਕੋਈ ਹਰਕਤ ਕਰਦਾ ਤੇ ਇਹ ਬਿਲਕੁਲ ਨਿੰਦਣਯੋਗ ਆ। ਜੇ ਮੇਰੇ ਖਿਆਲ ਸ਼ਾਇਦ ਆਈ ਹੋਪ ਕਿ ਆਪਣੀ ਕਮਿਊਨਿਟੀ ਦਾ ਬੰਦਾ ਨਾ ਹੋਵੇ, ਪਰ ਕੋਈ ਵੀ ਆ ਚਾਹੇ ਕਿਸੇ ਵੀ ਕਮਿਊਨਿਟੀ ਦਾ ਇਟਸ ਨਾਟ ਗੁੱਡ ਥਿੰਗ। ਤੇ ਜਿਹੜੇ ਡੈਫੀਨੇਟਲੀ ਹਰਜੋਤ ਭਾਈ ਤੁਸੀਂ ਜਿਹੜਾ ਕਿਹਾ ਆ ਕਿ ਜਿਹੜਾ ਕਾਂਟਰੈਕਟ ਹੈਗਾ, ਜਿਹੜਾ ਸਾਈਨ ਹੈਗਾ, ਐਸਟੀਮੇਟ ਹੈਗਾ, ਉਹ ਪਹਿਲਾਂ ਜ਼ਰੂਰ ਕਰਾਓ। ਵੈਸੇ ਜੇ ਅਦਾਲਤ ਦੇ ਵਿੱਚ ਉਹ ਟੈਕਸਟ ਮੈਸੇਜ ਸ਼ੋਅ ਕਰਦੇ ਜਿਹਦੇ ਵਿੱਚ ਉਹਨੇ ਆਥੋਰਾਈਜ਼ ਕੀਤਾ ਹੋਵੇ ਜਾਂ ਕਿਹਾ ਹੋਵੇ ਇੰਸਟੈਡ ਆਫ ਜੇ ਰਾਈਟਿੰਗ ਨਹੀਂ ਹੁੰਦਾ, ਬਹੁਤ ਕੇਸਾਂ ਦੇ ਵਿੱਚ ਅੱਜ ਦੇ ਜ਼ਮਾਨੇ ਦੇ ਵਿੱਚ ਆਈ ਥਿੰਕ ਕੋਰਟ ਵੀ ਇਸ ਚੀਜ਼ ਨੂੰ ਅਡਾਪਟ ਵੀ ਜਿਹੜਾ ਉਹ ਕਰ ਰਹੇ ਨੇ, ਪਰ ਬੈਟਰ ਇਹੀ ਆ ਵੀ ਕਾਗਜ਼ੀ ਲਿਖਿਆ। ਗੱਲ ਇਹ ਆ ਵੀ ਉਹ ਵਕੀਲ ਹਾਇਰ ਕਰੂਗਾ, ਫਿਰ ਵਕੀਲ ਹਾਇਰ ਕਰਨ ਨੂੰ ਪਹਿਲਾਂ $4-5,000 ਉਹ ਮੰਗੂਗਾ, ਪਹਿਲੇ ਇੰਨਾ ਸਮਾਂ ਲਾਇਆ ਉਹਨੇ, ਫਿਰ 21,000 ਫਸ ਗਿਆ, ਸਟ੍ਰੈਸ ਕਹਿੰਦਾ। ਇਹ ਵੀ ਆ ਨਾ ਭਾਜੀ, ਇਹ ਵੀ ਆ ਦੇਖੋ ਦੇਖਣ ਵਾਲੀ ਗੱਲ ਇਹ ਵੀ ਆ ਕਿ ਕਿਉਂਕਿ ਜਿਹੜੇ ਓਵਰਵੈਲਮਿੰਗ ਜਿਹੜੇ ਉਹਦੇ ਹੈਗੇ ਆ ਐਵੀਡੈਂਸ ਆ ਉਸ ਬੰਦੇ ਦੇ ਖਿਲਾਫ ਹੈ, ਕਿਉਂਕਿ ਉਹਨਾਂ ਦਾ ਪਿਕਅਪ ਟਰੱਕ ਉੱਥੇ ਸਰਵੇਲੈਂਸ ਵੀਡੀਓ 'ਚ ਜਾ ਕੇ ਆਪਣਾ ਟਰੱਕ ਲੈ ਕੇ ਆਇਆ। ਤਾਂ ਸਟ੍ਰੇਟ ਉਹਨਾਂ ਦੀ ਹੈਗੀ ਹੈ ਕਿ ਸਟ੍ਰੇਟ ਫਾਰਵਰਡ ਹੈਗਾ ਕਿ ਇਹਨਾਂ ਨੇ ਟਰੱਕ ਇੱਥੋਂ ਪੇ, ਕਿਉਂਕਿ ਜੇ ਉਹ ਇੱਦਾਂ ਨਹੀਂ ਕਰ ਰਿਹਾ ਤੇ ਈਵਨ ਜਿਹੜਾ ਥੈਫਟ ਹੈਗਾ, ਥੈਫਟ ਦੇ ਵਿੱਚ ਆ ਜਾਂਦਾ ਕਿ ਉਹ ਟਰੱਕ ਉਹਨਾਂ ਨੇ ਉੱਥੋਂ ਚੋਰੀ ਚੱਕਿਆ। ਸੋ ਪਲੱਸ ਜੇ ਉਹ ਇਹਨੂੰ ਪਰਸਿਊ ਕਰਦਾ ਇਸ ਕੇਸ ਨੂੰ ਤੇ ਇਸ ਕੇਸ ਦੇ ਵਿੱਚ ਜੇ ਜਿਹੜਾ ਫੈਸਲਾ ਆ ਉਹ ਡੈਫੀਨੇਟਲੀ ਜਿਹੜਾ ਮਕੈਨਿਕ ਦੇ ਹੱਕ 'ਚ ਜਾਣ ਦਾ ਪੂਰਾ ਲੱਗਦਾ ਆ। ਤੇ ਜੇ ਉਹ ਚਲਾ ਜਾਂਦਾ ਤੇ ਫਿਰ ਉਹ ਫੀਸ ਵਗੈਰਾ ਸਾਰਾ ਕੁਝ ਜਿਹੜਾ ਆ ਜਿੰਨਾ ਖਰਚਾ ਆ ਉਹ ਸਾਰਾ ਦੇਣੇ ਪੈਣੇ। ਯਾ ਚੰਗੀ ਗੱਲ ਆ, ਇੱਦਾਂ ਸੂਤ ਵੀ ਨਹੀਂ ਆਉਂਦੇ, ਨਹੀਂ ਤਾਂ ਕਈ ਲੋਕ ਬਹੁਤ ਕੰਮ ਜਿਹੜਾ ਉਹ ਖਰਾਬ ਕਰਦੇ ਆ। ਅਤੇ ਇੱਦਾਂ ਦੀ ਚੀਜ਼ ਵੈਸੇ ਹਰਜੋਤ ਜੀ ਤੇ ਰਮਨ ਜੀ ਆਪਾਂ ਉਦੋਂ 2 ਹਫ਼ਤੇ ਪਹਿਲਾਂ ਆਪਾਂ ਟਰਾਈ ਕਰ ਰਹੇ ਸੀ ਵੀ ਕਈ ਵਾਰੀ ਆਪਾਂ ਵਰਬਲੀ ਇੱਕ ਦੂਜੇ ਦੇ ਨਾਮ ਹੀ ਚੀਜ਼ਾਂ ਲਾ ਦਿੰਦੇ ਆ ਵੀ ਚੱਲ ਯਾਰ ਤੂੰ ਮੇਰਾ ਟਰੱਕ ਵੀ ਚਲਾ ਲਾ, ਤੂੰ ਇੱਦਾਂ ਵੀ ਕਰ ਲਾ, ਤੂੰ ਉੱਦਾਂ ਵੀ ਕਰ ਲਾ। ਬੰਦਾ ਕਿਸੇ ਦੇ ਨਾਂ ਦੇ ਉੱਤੇ ਟਰੱਕ ਲੈ ਵੀ ਲੈਂਦਾ, ਬਾਅਦ ਦੇ ਵਿੱਚ ਜੇ ਕੰਪਨੀ ਬੈਂਕਰਪਟ ਹੋ ਜਾਵੇ ਜਾਂ ਬੰਦ ਹੋ ਜਾਵੇ, ਬਾਅਦ ਦੇ ਵਿੱਚ ਨਾਲ ਦੇ ਨਾਲ ਤੁਹਾਡਾ ਟਰੱਕ ਵੀ ਇੱਦਾਂ ਜਾਂਦਾ ਲੱਗਦਾ ਆ। ਉਸ ਦਿਨ ਆਪਾਂ ਇਸ ਦੇ ਉੱਤੇ ਜ਼ਰੂਰ ਗੱਲ ਕਰਨੀ ਸੀ। ਰਮਨ ਜੀ ਜ਼ਰੂਰ ਇਸ ਨੂੰ ਥੋੜ੍ਹਾ ਜਿਹੜਾ ਕਲੀਅਰ ਕਰੋ ਕੀ ਇੱਕ ਪ੍ਰੋਸੀਜਰ ਜਾਂ ਕੀ ਇੱਕ ਪ੍ਰੋਸੈਸ ਜਿਹੜਾ ਖਾਸ ਕਰਕੇ ਕੋਈ ਨਵਾਂ ਬੰਦਾ ਇਸ ਇੰਡਸਟਰੀ ਦੇ ਵਿੱਚ ਆ ਰਿਹਾ ਆ ਤੇ ਇੱਦਾਂ ਦੀਆਂ ਜਿਹੜੀ ਗਲਤੀ ਜਿਹੜੀ ਉਹ ਨਾ ਕਰੇ ਜਾਂ ਕਿੱਦਾਂ ਇਸ ਤੋਂ ਜਿਹੜਾ ਉਹ ਬਚੇ। ਦੇਖੋ ਜੀ ਇਹਦੇ ਵਿੱਚ ਨਾ ਕਾਫੀ ਜ਼ਿਆਦਾ ਇਸ ਵੇਲੇ ਇਸ਼ੂਜ਼ ਹੈਗੇ ਆ, ਕਾਫੀ ਕੰਪਲੀਕੇਸ਼ਨਸ ਜਿਹੜੀਆਂ ਆਪਣੇ ਟਰੱਕਿੰਗ ਇੰਡਸਟਰੀ ਦੇ ਵਿੱਚ ਆਪਣੇ ਬੰਦੇ, ਆਪਣੇ ਜਿਹੜੇ ਟਰੱਕ ਡਰਾਈਵਰ ਆ ਜਾਂ ਆਪਣੇ ਓਨਰ ਆਪਰੇਟਰ ਆ, ਇਹ ਬਹੁਤ ਕੰਪਲੀਕੇਸ਼ਨਸ ਜਿਹੜੀਆਂ ਉਹ ਕਰੀ ਜਾਂਦੇ ਆ ਜਾਂ ਕਰੀਆਂ ਹੋਈਆਂ ਜਿਨ੍ਹਾਂ ਨੇ, ਕਿ ਜਿਹਦੇ ਵਿੱਚ ਕਿ
ਇਸ਼ੂ ਕੀ ਪੈਂਦਾ ਕਿ ਜਦੋਂ ਕਿਸੇ ਨਾ ਕਿਸੇ ਦੀ ਕੰਪਨੀ ਜਿਹੜੀ ਆ ਵਾਇਲੇਸ਼ਨਸ ਕਰਕੇ ਬੰਦ ਹੋ ਜਾਂਦੀ ਆ ਤੇ ਉਹਨਾਂ ਕੰਪਲੀਕੇਸ਼ਨਸ ਨੂੰ ਉਹ ਵਾਧਾ ਦੇ ਕੇ ਆਪਾਂ ਕਿਸੇ ਹੋਰ ਦੀ ਕੰਪਨੀ ਦੇ ਵਿੱਚ ਟਰੱਕ ਪਾ ਦਿੰਦੇ ਆ ਜਾਂ ਉਹਨਾਂ ਦੇ ਨਾਂ ਤੇ ਕਰ ਦਿੰਦੇ ਆ ਜਾਂ ਲੋਨ ਆਪਣੇ ਨਾਂ ਤੇ ਨਹੀਂ ਹੋ ਰਿਹਾ ਆਪਾਂ ਕਿਸੇ ਦੇ ਨਾਂ ਤੇ ਟਰੱਕ ਲੈਂਦੇ ਆ ਕਿਸੇ ਦੀ ਕੰਪਨੀ ਚਲਾਉਂਦੇ ਆ। ਮੈਨੂੰ ਇਹ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜੇ ਇਹ ਕਾਲਸ ਆਈਆਂ ਹੈਗੀਆਂ ਕਿ ਸਾਡਾ ਇੱਦਾਂ ਇਸ਼ੂ ਚੱਲ ਰਿਹਾ ਹੈਗਾ। ਈਸਟ ਕੋਸਟ ਤੋਂ ਕਾਲ ਆਈ ਸੀਗੀ ਕਿ ਮੈਂ ਟਰੱਕ ਮੇਰਾ ਹੈ ਜੀ, ਪੇਮੈਂਟ ਮੈਂ ਦੇ ਰਿਹਾ, ਇੰਸ਼ੋਰੈਂਸ ਮੈਂ ਦੇ ਰਿਹਾ, ਮੈਂ ਟਰੱਕ ਉਹਨਾਂ ਦੇ ਨਾਂ ਤੇ ਸੀਗਾ ਤੇ ਉਹਨਾਂ ਦੀ ਕੰਪਨੀ ਸੀਗਾ ਤੇ ਹੁਣ ਉਹਨਾਂ ਨੇ ਬੈਂਕਰਪਸੀ ਕਰਤੀ ਹੈ ਤੇ ਮੇਰਾ ਟਰੱਕ ਜਿਹੜਾ ਮੈਂ ਉਹਨੂੰ ਹੁਣ ਕਿੱਦਾਂ ਬੈਂਕਰਪਸੀ ਚੋਂ ਕੱਢਾਂ। ਦੇयर इज नो वे टू डू दैट ਹੈ ਨਾ। ਬਹੁਤ ਟਫ ਹੈਗਾ, ਮਤਲਬ ਕਿ ਤੁਸੀਂ ਕੀ ਪ੍ਰੂਵ ਕਿੱਥੇ ਤੱਕ ਤੁਸੀਂ ਪ੍ਰੂਵ ਕਰੋਗੇ, ਉਨੀ ਦੇਰ ਤੱਕ ਖੜੇ ਰਹੋਗੇ ਕੀ ਹੋਗੇ ਟਰੱਕ ਜੇ ਪਿਕ ਕਰ ਗਿਆ ਕਿੱਦਾਂ। ਮਤਲਬ ਇੰਨੀਆਂ ਜ਼ਿਆਦੀਆਂ ਸਿਚੁਏਸ਼ਨਾਂ ਕ੍ਰੀਏਟ ਕੀਤੀਆਂ ਹੋਈਆਂ ਆਪਣੇ ਬੰਦਿਆਂ ਨੇ ਕਿ ਤੁਸੀਂ ਯਕੀਨ ਨਹੀਂ ਮੰਨੋਗੇ ਕਈ ਵਾਰੀ ਅਸੀਂ ਵੀ ਬੰਦਿਆਂ ਦੀ ਗੱਲ ਸੁਣਦੇ ਹਾਂ ਤੇ ਸਾਨੂੰ ਕੰਪਲੀਕੇਸ਼ਨ ਇੰਨੀ ਕੁ ਜ਼ਿਆਦਾ ਹੁੰਦੀ ਹੈ ਕਿ ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਵੀ ਕਰ ਕੀ ਰਹੇ ਆ ਬੰਦੇ। ਤੇ ਇਹ ਜਿਹੜੀ ਚੀਜ਼ ਆ ਇਹਦੇ ਵਿੱਚ ਕਲੈਰਿਟੀ ਸਾਰਿਆਂ ਜ਼ਿਆਦਾ ਇਹ ਆ ਰਾਜ ਕਿ ਜੇ ਤੁਸੀਂ ਕੰਮ ਕਰਦੇ ਆ ਥੋੜਾ ਸਲੋ ਡਾਊਨ ਹੋ ਜਾਓ, ਥੋੜਾ ਪਲੀਜ਼ ਸਲੋ ਡਾਊਨ ਹੋ ਜਾਓ, ਇੰਨੀ ਕਾਹਲੀ ਨਾ ਕਰੋ। ਜੇ ਤੁਹਾਡਾ ਟਰੱਕ, ਮੈਂ ਤਾਂ ਇੱਥੋਂ ਤੱਕ ਵੀ ਹੈਰਾਨ ਆ ਵੀ ਟਰੱਕ ਬਾਏ ਕਰਕੇ ਉਹ ਇੰਨੀ ਕਾਹਲੀ ਦੇ ਵਿੱਚ ਟਰੱਕ ਭਜਾਉਣ ਨੂੰ, ਇੰਨੀ ਕਾਹਲੀ ਦੇ ਵਿੱਚ ਟਰੱਕ ਸੜਕ ਤੇ ਲਿਆਉਣ ਨੂੰ ਰੈਡੀ ਹੁੰਦੇ ਆ ਵੀ ਉਹ ਕਿਸੇ ਦੇ ਨਾਂ ਤੇ ਕਿਸੇ ਦੇ ਪੇਪਰ ਲਾ ਦਿਓ, ਕਿਸੇ ਦਾ ਕਰ ਦਿਓ, ਕਿਸੇ ਦੀ ਇੰਸ਼ੋਰੈਂਸ ਨਹੀਂ ਆਈ ਅਜੇ, ਡਰਾਈਵਰ ਐਡ ਨਹੀਂ ਕਰਦੇ ਇੰਸ਼ੋਰੈਂਸ ਦੇ ਉੱਤੇ। ਉਹ ਦੇਖੋ ਉਹ ਐਡੀ ਵੱਡੀ ਇਸ਼ੂ ਆ, ਸਿਚੁਏਸ਼ਨ ਆ ਕਿ ਡਰਾਈਵਰ ਜਿਹੜੇ ਆ ਉਹ ਐਡ ਨਹੀਂ ਹੁੰਦੇ ਇੰਸ਼ੋਰੈਂਸ ਤੇ ਪਹਿਲੇ ਟ੍ਰਿਪ ਦੇ ਵਿੱਚ ਟਰੱਕ ਨੂੰ ਕੋਈ ਪ੍ਰੋਬਲਮ ਆ ਜਾਂਦੀ ਆ ਤੇ ਉਹ ਵੀ ਇਸ਼ੂ ਬਹੁਤ ਵੱਡਾ ਹੈਗਾ। ਆਪਣਾ ਹਰਜੋਤ ਭਾਜੀ ਨੂੰ ਪਤਾ ਆ। ਤੇ ਉਸ ਤੋਂ ਬਾਅਦ ਜਿਹੜੇ ਇਹ ਨਾਂ ਦਾ ਚੱਕਰ ਹੈ ਨਾ ਕਿ ਕਿਸੇ ਦੀ ਕੰਪਨੀ 'ਚ ਟਰੱਕ ਚਲਾ ਰਹੇ ਆ, ਹੁਣੇ ਹੀ ਜਿਹੜੀ ਆ ਗੱਲ ਚੱਲ ਵੀ ਰਹੀ ਆ ਆਪਣੀ ਕਾਂਟਰੈਕਟ ਦੀ ਵੀ ਜਿਹੜੇ ਕਾਂਟਰੈਕਟਸ ਆ ਜਿਹੜੇ ਲਿਖਣੇ ਆ, ਜਿਹੜੇ ਸਾਈਨ ਕਰਨੇ ਆ, ਇਹਦੀ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਲੈ ਕੇ ਆ ਇਸ ਚੀਜ਼ ਦਾ ਕਿ ਆਪਾਂ ਬਹੁਤ ਘੱਟ ਇਸ ਚੀਜ਼ ਤੇ ਧਿਆਨ ਦਿੰਦੇ ਆ। ਡਰਾਈਵਰ ਹਾਇਰ ਕਰਦੇ ਆ ਉਹਦਾ ਪੂਰਾ ਪੇਪਰ ਵਰਕ ਨਹੀਂ ਹੁੰਦਾ, ਅਸੀਂ ਕਿਸੇ ਦਾ ਟਰੱਕ ਜਿਹੜਾ ਕਾਂਟਰੈਕਟ ਕਰਦੇ ਆ ਜਾਂ ਲੀਜ਼ ਕਰਦੇ ਆ ਉਹਦਾ ਪੂਰਾ ਕਾਂਟਰੈਕਟ ਰਿਟਨ ਨਹੀਂ ਹੁੰਦਾ। ਆਈ ਮੀਨ ਕਿ ਤੁਸੀਂ ਜੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਚਲੇ ਜਾਓ, ਮੇਰੇ ਖਿਆਲ 95% ਕੰਪਨੀਆਂ ਆਪਣੀਆਂ ਐਸੀਆਂ ਹੋਣਗੀਆਂ ਜਿਹੜੀਆਂ ਇਹਨਾਂ ਪੇਪਰ ਵਰਕਸ ਦੇ ਵਿੱਚ ਸਾਰੀਆਂ ਹੀ ਬਿਹਾਈਂਡ ਹੋਣਗੀਆਂ ਜਾਂ ਕੀਤਾ ਹੀ ਨਹੀਂ ਹੋਊਗਾ। ਸੋ ਜਦੋਂ ਕੰਪਲੀਕੇਸ਼ਨ ਪੈਦਾ ਹੁੰਦੀ ਆ ਉਦੋਂ ਫਿਰ ਇਹ ਸਾਰੀਆਂ ਜਿਹੜੀਆਂ ਸਿਚੁਏਸ਼ਨਾਂ ਉੱਭਰ ਕੇ ਸਾਹਮਣੇ ਆ ਜਾਂਦੀਆਂ। ਔਰ ਇੱਕ ਨਹੀਂ, ਬਹੁਤ ਕੰਪਨੀਆਂ ਦੇ ਇਸ਼ੂ ਹੈਗੇ ਆ। ਸੋ ਜਿਹੜੇ ਕਾਂਟਰੈਕਟ ਹੈਗੇ ਆ, ਕਾਂਟਰੈਕਟ ਪਲੀਜ਼ ਜਿਹੜਾ 150, 200, $400 ਪਹਿਲਾਂ ਸਪੈਂਡ ਕਰ ਲਓ, ਲਾਇਰ ਕੋਲੋਂ ਕਾਂਟਰੈਕਟ ਬਣਾ ਲਓ ਜਾਂ ਕੁਛ ਨਾ ਕੁਛ ਇੱਦਾਂ ਦਾ ਕਰ ਲਓ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਇਹ ਇਸ਼ੂ ਨਾ ਆਉਣਾ ਪਵੇ। ਰਾਜ ਸਾਰਿਆਂ ਨੂੰ ਵੱਡੀ ਇਸ਼ੂ ਆਉਂਦੀ ਹੈ ਜਦੋਂ ਆਪਾਂ ਕਿਸੇ ਦੇ ਨਾਂ ਤੇ ਟਰੱਕ ਲੈ ਕੇ ਕਿਸੇ ਦੇ ਨਾਂ ਤੇ ਕਰ ਦਿੰਦੇ ਹਾਂ, ਪਲੇਟਾਂ ਕਿਸੇ ਦੇ ਨਾਂ ਤੇ ਕਰ ਦਿੰਦੇ ਆ, ਆਪਾਂ ਉਹਦੇ ਨਾਲ ਕਾਂਟਰੈਕਟ ਹੋ ਗਿਆ। ਸੋ ਕਈ ਇੱਕ ਇਸ਼ੂ ਨਹੀਂਗਾ, ਇਹ ਬਹੁਤ ਜ਼ਿਆਦਾ ਇਸ਼ੂ ਆ। ਔਰ ਇਹ ਖਾਸ ਕਰਕੇ ਇਹ ਜਿੰਨੇ ਵੀ ਸੁਣਦੇ ਉਹਨਾਂ ਨੂੰ ਇਹ ਖਾਸ ਕਰਕੇ ਹਦਾਇਤ ਆ ਯਾਰ ਥੋੜਾ ਜਿਹਾ ਮਤਲਬ ਦੇਖ ਕੇ ਚੱਲੋ ਕਿ ਤੁਸੀਂ ਸਾਰਾ ਕੁਝ ਕਿਸੇ ਦੇ ਨਾਂ ਤੇ ਕਰ ਰਹੇ ਆ, ਸਾਰਾ ਕੁਝ ਕਿਸੇ ਦੇ ਉੱਤੇ ਕਰ ਰਹੇ ਆ ਤੇ ਕੱਲ ਨੂੰ ਉਹ ਬੰਦਾ ਜੇ ਡਿਫਾਲਟ ਕਰ ਜਾਂਦਾ, ਕਿਸੇ ਚੀਜ਼ 'ਚ ਭੱਜ ਜਾਂਦਾ, ਨੱਠ ਜਾਂਦਾ, ਕੁਛ ਹੋ ਜਾਂਦਾ, ਹਾਂ ਉਹਦੀ ਆਪਣੀ ਮਜਬੂਰੀ ਹੋਊਗੀ, ਆਪਣਾ ਕੀਤਾ ਹੋਊਗਾ। ਪਰ ਕਈ ਵਾਰੀ ਜਿਹੜੇ ਡਿਫਾਲਟਰ ਹੈਗੇ ਆ ਉਹ ਇਹ ਸੋਚਿਆ ਹੀ ਨਹੀਂ ਹੁੰਦਾ ਵੀ ਜੇ ਮੈਂ ਇੱਦਾਂ ਦੀ ਕੋਈ ਡਿਫਾਲਟ ਕਰਦਾ ਤੇ ਮੇਰੇ ਨਾਲ ਹੋਰ 4-5 ਵੀ ਲਵੇਟੇ ਜਾਣੇ ਆ। ਸੋ ਉਹ ਜਿਹੜਾ ਹੁਣ ਈਸਟ ਕੋਸਟ ਤੋਂ ਮੈਨੂੰ ਕਾਲ ਆਈ ਸੀਗੀ, ਉਹ ਬੰਦੇ ਨੂੰ ਐਕਚੁਅਲੀ ਉਹਨਾਂ ਨੇ ਦੱਸਿਆ ਹੀ ਨਹੀਂ ਕਿ ਅਸੀਂ ਬੈਂਕਰਪਸੀ ਕਰਤੀ ਆ। ਉਹਨੂੰ ਪਤਾ ਨਹੀਂ ਕਿੰਨੇ ਚਿਰ ਪਿੱਛੇ ਜਾ ਕੇ ਪਤਾ ਲੱਗਾ ਵੀ ਇਹ ਟਰੱਕ ਤਾਂ ਬੈਂਕਰਪਸੀ 'ਚ ਹੈ। ਜੀ ਦੇਖੋ ਬੰਦਿਆਂ ਨੂੰ ਜਦੋਂ ਜ਼ਰੂਰਤ ਹੁੰਦੀ ਹੈ ਇੱਕ ਦੂਜੇ ਨੂੰ ਲੱਭਦੇ ਵੀ ਹੈ, ਇੱਕ ਦੂਜੇ ਦੀ ਮਦਦ ਵੀ ਜਿਹੜੀ ਉਹ ਲੈਂਦੇ ਆ। ਚਲੋ ਚੰਗੀ ਗੱਲ ਹੈ, ਇੱਕ ਦੂਜੇ ਦੀ ਮਦਦ ਕਰੋ ਵੀ, ਮਦਦ ਲਓ ਵੀ, ਪਰ ਦੇयर इज़ ਨਥਿੰਗ ਬੈਡ ਵੀ ਜੇ ਆਪਣੇ ਕੋਲ ਕੋਈ ਪੇਪਰ ਵਰਕ ਉਸ ਚੀਜ਼ ਦਾ ਜਿਹੜਾ ਹੋਵੇ ਤਾਂ ਇਨ ਲੌਂਗ ਰਨ ਜਿਹੜਾ ਉਸ ਦਾ ਆਪਾਂ ਨੂੰ ਫਾਇਦਾ ਹੀ ਜਿਹੜਾ ਉਹ ਹੁੰਦਾ ਆ। ਸੋ ਇਹ ਜਿਹੜੀਆਂ ਬਿਜ਼ਨਸ ਪ੍ਰੈਕਟਿਸਿਸ ਰਿਟਨ ਸਾਰਾ ਕੁਝ ਹੋਣਾ ਇੱਕ ਚੰਗੀ ਗੱਲ ਆ। ਵਰਬਲੀ ਤੁਹਾਨੂੰ ਪ੍ਰੂਵ ਕਰਨ ਦੇ ਵਿੱਚ ਵਰਬਲੀ ਜਿਹੜਾ ਹਰ ਇੱਕ ਚੀਜ਼ ਨੂੰ ਪ੍ਰੂਵ ਕਰਨਾ ਬੜਾ ਔਖਾ ਜਿਹੜਾ ਉਹ ਹੋ ਜਾਂਦਾ ਆ। ਸੋ ਜ਼ਰੂਰ ਜਿਹੜਾ ਆ ਉਹ ਸਾਰੇ ਜਾਣੇ ਇਸ ਚੀਜ਼ ਦੇ ਵੱਲ ਧਿਆਨ ਦਿਓ ਤੇ ਸਮਾਂ ਵੀ ਆਪਣਾ ਆਪਣੇ ਰਾਜ ਹੀ ਜਦੋਂ ਕੋਈ ਖਰੀਦਦੇ ਵੀ ਆ ਨਾ ਟਰੱਕ ਰਮਨ ਜੀ ਤੇ ਪਹਿਲਾਂ ਦੇਖੋ ਵੀ ਤੁਹਾਡੀ ਇੰਸ਼ੋਰੈਂਸ ਹੋਣੀ ਆ ਜਾਂ ਕੀ। ਕਈ ਵਾਰੀ ਮੈਂ ਦੇਖਦਾ ਵੀ ਉਮਰ ਦੱਸਦੇ ਵੀ 20 ਸਾਲ ਦੀ ਆ ਜੀ, ਅਸੀਂ ਟਰੱਕ ਤਾਂ ਖਰੀਦ ਲਿਆਂਦਾ, ਹੁਣ ਦੱਸੋ ਵੀ ਇੰਸ਼ੋਰੈਂਸ ਕਿੱਥੋਂ ਮਿਲੂਗੀ। ਤੇ ਟਰੱਕ ਕੋਈ ਕਿਸੇ ਦੇ ਨਾਂ ਤੇ ਕਿਸੇ ਦੀ ਪਲੇਟ ਲਾਈ ਫਿਰਦੇ, ਜਦੋਂ ਕਿਸੇ ਦਾ ਕੋਈ ਮੇਜਰ ਐਕਸੀਡੈਂਟ ਹੋਇਆ ਨਾ, ਕਿਸੇ ਦੇ ਸੱਟ ਫੁੱਟ ਲੱਗੀ ਤੇ ਸਾਰਿਆਂ ਦੇ ਘਰ ਵਿਕ ਜਾਣੇ, ਵਿੱਚੇ ਡਰਾਈਵਰ ਵਾਲੇ ਦਾ, ਵਿੱਚੇ ਜਿਹੜਾ ਟਰੱਕ ਓਨਰ ਹੈਗਾ ਆ, ਵਿੱਚੇ ਜਿਹਦੀ ਪਲੇਟ ਲਾਈ ਹੋਆ। ਸੋ ਇਹ ਬਹੁਤ ਧਿਆਨ ਰੱਖਣ ਵਾਲੀ ਗੱਲ ਹੈਗੀ ਆ।
ਬਿਲਕੁਲ ਜੀ ਬਿਲਕੁਲ। ਮੈਨੂੰ ਅਜੇ ਕੱਲ ਹੀ ਸਿਚੁਏਸ਼ਨ ਇਹ ਪਤਾ ਲੱਗੀ ਆ ਕਿ ਕਿਸੇ ਨੇ ਟ੍ਰੇਲਰ ਵੇਚਿਆ ਦੂਸਰੇ ਬੰਦੇ ਨੂੰ, ਤੇ ਉਹਦਾ ਟ੍ਰੇਲਰ ਜਿਹੜਾ ਸੀਗਾ ਲੋਨ ਹੋਇਆ ਤੇ ਉਹਦੀ ਟ੍ਰਾਂਸਫਰ ਹੋਣਾ ਸੀਗਾ, ਸਾਰਾ ਕੁਝ ਕਰਨਾ ਸੀਗਾ। ਇਨ ਦਾ ਮੀਨ ਟਾਈਮ ਟ੍ਰੇਲਰ ਪਲਟ ਗਿਆ, ਟੋਟਲ ਹੋ ਗਿਆ। ਤੇ ਹੁਣ ਜਿਹਨੇ ਟ੍ਰੇਲਰ ਵੇਚਿਆ ਸੀ ਉਹਦੀ ਇੰਸ਼ੋਰੈਂਸ ਜਿਹੜੀ ਸੀਗੀ ਉਹਨੇ ਡੈਫੀਨੇਟਲੀ ਉਹਨੇ ਬੰਦ ਕਰਨੀ ਸੀ। ਜਿਹਨੇ ਟ੍ਰੇਲਰ ਲਿਆ ਉਹਦੀ ਇੰਸ਼ੋਰੈਂਸ ਲਾਗੂ ਨਹੀਂ ਹੋਈ ਤੇ ਉਹ ਇਹਦਾ ਮਿਡਲ ਹੁਣ ਪੈ ਗਿਆ ਤੇ ਉਹਦਾ ਟੋ ਟਰੱਕ ਦਾ ਬਿੱਲ ਹੀ ਮੇਰੇ ਖਿਆਲ 30-35 ਹਜ਼ਾਰ ਬਣਿਆ ਪਿਆ ਸੀਗਾ। ਤੇ ਉਹ ਹੁਣ ਇੰਸ਼ੋਰੈਂਸ ਜਿਹੜੀ ਉਹਨੇ ਕਰਵਾਈ ਆ ਉਹਨਾਂ ਨੇ ਵੀ ਨਾ ਕਰਤੀ, ਤੇ ਜਿਹਨੇ ਵੇਚਿਆ ਸੀਗਾ ਕਿਉਂਕਿ ਉਹਦਾ ਟਰੱਕ ਜਿਹੜਾ ਟ੍ਰੇਲਰ ਹੈ ਉਹ ਟ੍ਰਾਂਸਫਰ ਹੋ ਗਿਆ ਸੀ ਦੂਜੇ ਨਾਂ ਤੇ, ਉਹਦੀ ਇੰਸ਼ੋਰੈਂਸ ਵੀ ਨਹੀਂ ਕਵਰ ਕਰਨਾ ਉਹਨੂੰ। ਸੋ ਉਹ ਦੋਨੋਂ ਪਾਸੇ ਵੱਲੋਂ ਉਹ ਦੇਖੋ ਕਾਹਲੀ ਦੇ ਵਿੱਚ ਕੰਮ ਕਰਦੇ ਸੀ, ਦੋਨੋਂ ਪਾਸੇ ਹੀ ਬੰਦਾ ਜਿਹੜਾ ਆ ਉਹ ਮਤਲਬ ਕਿ ਕੁਛ ਨਹੀਂ ਕਰ ਸਕਦਾ। ਹੁਣ ਦੋਨੋਂ ਇੰਸ਼ੋਰੈਂਸਾਂ ਜਿਹੜੀਆਂ ਉਹ ਹੱਥ ਖੜੇ ਕਰ ਗਈਆਂ। ਸੋ ਇਹ ਜਿਹੜੀ ਸਿਚੁਏਸ਼ਨ ਹੈਗੀ ਹੈ ਬਹੁਤ ਜ਼ਿਆਦਾ ਡੇਂਜਰਸ ਹੈਗੀ। ਤੇ ਰਾਹ ਜਾਂਦੇ ਜਾਂਦੇ ਇੱਕ ਹੋਰ ਕਰ ਦਈਏ ਕਿ ਜਿਹੜੇ ਆਪਣੇ ਗਵਰਨਮੈਂਟ ਸ਼ਟਡਾਊਨ ਦੇ ਵਿੱਚ ਇੱਕ ਹੋਰ ਪ੍ਰੋਬਲਮ ਜਿਹੜੀ ਆ ਰਹੀ ਹੈ ਇਸ ਵੇਲੇ, ਉਹ ਆ ਕਿ ਜਿਹੜੇ ਆਪਣੇ ਆਪਾਂ ਰਿਮੈਂਬਰ ਆਪਾਂ 2018 ਦੇ ਵਿੱਚ ਜਿਹੜੇ ਕਮੈਂਟ ਪੀਰੀਅਡ ਸੀਗਾ FMCS ਦੇ ਆਵਰਸ ਆਫ ਸਰਵਿਸ ਦੇ ਜਿਹੜੇ ਪ੍ਰਪੋਜ਼ਡ ਰੂਲ ਸੀਗੇ, ਉਹ ਮਾਰਚ ਦੇ ਵਿੱਚ ਆਲਮੋਸਟ ਰੈਡੀ ਸੀਗੇ ਉਹ ਆਉਣ ਨੂੰ, ਆਪਾਂ ਨੂੰ ਲਾਗੂ ਜਾਂ ਕਿ ਉਹਨਾਂ ਨੂੰ ਅਨਾਊਂਸ ਕਰਨ ਨੂੰ, ਪਬਲਿਸ਼ ਕਰਨ ਨੂੰ। ਤੇ ਜਿਹੜੀਆਂ ਦੋ ਬ੍ਰਾਂਚਸ ਹੈਗੀਆਂ ਗਵਰਨਮੈਂਟ ਦੀਆਂ ਇਸ ਵੇਲੇ, ਜਿਹੜੀਆਂ ਆਫਿਸ ਆਫ ਸੈਕਟਰੀ ਆ ਤੇ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਆ, ਇਹ ਦੋਨਾਂ ਦੇ ਜਿਹੜਾ ਆਫਿਸ ਆਫ ਸੈਕਟਰੀ ਉਹਨਾਂ ਦੀ 327 ਇੰਪਲੋਈ ਜਿਹੜੇ ਇਸ ਵੇਲੇ ਆ ਉਹ ਫਰਲੋ ਮਤਲਬ ਛੁੱਟੀ ਤੇ ਆ, ਤੇ ਜਿਹੜੇ ਦੂਸਰਾ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਦੇ 488 ਇੰਪਲੋਈ ਜਿਹੜੇ ਇਸ ਵੇਲੇ ਛੁੱਟੀ ਤੇ ਆ। ਤੇ ਇਹਨਾਂ ਦੋਨੋਂ ਏਜੰਸੀਆਂ ਦੀਆਂ ਛੁੱਟੀਆਂ ਦਾ ਕਰਕੇ, ਕਿਉਂਕਿ ਇਹਨਾਂ ਦੋਨੋਂ ਏਜੰਸੀਜ਼ ਨੇ ਉਹ ਜਿਹੜੇ ਆਪਣੇ ਆਵਰਸ ਆਫ ਸਰਵਿਸ ਵਾਲੇ ਜਿਹੜੇ ਸੀਗੇ ਰੂਲ ਸੀਗੇ ਉਹ ਅਪਰੂਵ ਕਰਨੇ ਸੀਗੇ ਜਾਂ ਡਿਸਅਪਰੂਵ ਕਰਨੇ ਸੀਗੇ। ਸੋ ਇਹ ਦੋਨੋਂ ਏਜੰਸੀਆਂ ਇਸ ਵੇਲੇ ਛੁੱਟੀ ਤੇ ਹੋਣ ਕਰਕੇ ਜਿਹੜਾ ਮਾਰਚ ਦੇ ਵਿੱਚ ਉਹ ਆਪਣੇ ਆਵਰਸ ਆਫ ਸਰਵਿਸ ਦੇ ਅਪਡੇਟ ਹੋਣਾ ਸੀਗਾ ਉਹ ਡੈਫੀਨੇਟਲੀ ਹੁਣ ਡਿਲੇ ਹੋ ਗਿਆ। ਤੇ ਹੋਪਫੁਲੀ ਦੇਖੋ ਕਿੰਨੀ ਜਲਦੀ ਇਹ ਖੋਲਦੇ ਆ ਤੇ ਕਿੰਨੀ ਜਲਦੀ ਜਿਹੜਾ ਉਹ ਲਾਗੂ ਹੁੰਦਾ ਆ, ਜਾਂ ਉਹਦਾ ਜਿਹੜਾ ਆਪਾਂ ਨੂੰ ਜਿਹੜੀ ਇਹ ਕਲੈਰੀਫਿਕੇਸ਼ਨ ਮਿਲਦੀ ਹੈ ਵੀ ਕੀ ਜਿਹੜਾ ਆ ਉਹ ਲਾਗੂ ਹੋ ਗਿਆ। ਜੀ ਜੀ ਬਿਲਕੁਲ। ਸੋ ਚਲੋ ਗਵਰਨਮੈਂਟ ਸ਼ਟਡਾਊਨ ਦਾ ਸਭ ਨੂੰ ਇੰਤਜ਼ਾਰ ਆ ਖੁੱਲ੍ਹਣ ਦਾ ਵੀ ਕਦੋਂ ਇਹ ਖਤਮ ਹੋਵੇ, ਤੇ ਹੋਰ ਵੀ ਕਈ ਕੁਛ ਜਿਹੜਾ ਉਹਦੇ ਕਰਕੇ ਰੁਕਿਆ ਪਿਆ ਹੈ, ਅਟਕਿਆ ਪਿਆ ਹੈ। ਖਾਸ ਕਰਕੇ ਏਅਰਪੋਰਟਾਂ ਦੇ ਉੱਤੇ ਤਾਂ ਕਾਫੀ ਜ਼ਿਆਦਾ ਜਿਹੜੀ ਦਿੱਕਤ ਆ ਇਸ ਟਾਈਮ ਵੱਧ ਰਹੀ ਹੈ, ਲੰਮੀਆਂ ਲੰਮੀਆਂ ਲਾਈਨਾਂ ਆ। ਬਿਲਕੁਲ ਰਾਜ, ਇੱਕ ਕੁਐਸਚਨ ਆਪਣੇ ਫੇਸਬੁੱਕ ਤੇ ਕਾਫੀ ਆ ਰਿਹਾ 1099 ਤੇ W2 ਦਾ, ਤੇ ਉਹਦੇ ਵਿੱਚ ਡੈਫੀਨੇਟਲੀ ਆਪਾਂ ਇਹ ਗੱਲ ਕਹਿ ਦਿਆਂਗੇ ਕਿ ਜਿਹੜਾ W2 ਹੈਗਾ ਉਹ ਰਿਕੁਆਇਰਡ ਹੈਗਾ ਜੇ ਤੁਹਾਡਾ ਇੰਪਲੋਈ ਹੈਗਾ, ਤੇ ਜੇ ਤੁਹਾਡਾ ਟਰੱਕ ਡਰਾਈਵ ਕਰ ਰਿਹਾ W2 ਰਿਕੁਆਇਰਡ ਹੈ। 1099 ਬਿਲਕੁਲ ਨਹੀਂ ਦੇ ਸਕਦੇ ਤੁਸੀਂ। ਜੇ ਤੁਸੀਂ 1099 ਦੇ ਰਹੇ ਆ ਤੇ ਬਹੁਤ ਵੱਡੀ ਜਿਹੜੀ ਉਹ ਇਸ਼ੂ ਹੈਗਾ। ਸੋ ਪਲੀਜ਼ ਇਹ ਚੀਜ਼ ਧਿਆਨ 'ਚ ਰੱਖੋ ਵੀ ਜੇ ਤੁਸੀਂ ਡਰਾਈਵਰ ਹਾਇਰ ਕੀਤਾ, ਕਾਮਨ ਸੈਂਸ ਹੈ, ਜੇ ਡਰਾਈਵਰ ਆ ਤੁਸੀਂ ਇਹ ਨਾ ਸੋਚੋ ਵੀ ਕਿਹਨੂੰ ਦੇ ਸਕਦੇ 1099 ਕਿਹਨੂੰ ਨਹੀਂ ਦੇ ਸਕਦੇ। ਜੇ ਡਰਾਈਵਰ ਹਾਇਰ ਕੀਤਾ ਤੇ ਉਹ ਡਰਾਈਵਰ ਆ ਉਹਨੂੰ ਤੁਸੀਂ W2 ਹੀ ਦੇ ਸਕਦੇ ਆ, 1099 ਨਹੀਂ ਦੇ ਸਕਦੇ। ਤੇ ਇਹ ਜਿਹੜਾ ਇੰਡੀਪੈਂਡੈਂਟ ਕੰਟਰੈਕਟਰਸ ਵਾਲਾ ਮਸਲਾ ਹੈ, ਸੋ ਸੁਪਰੀਮ ਕੋਰਟ ਦੀ ਉਸ ਰੂਲਿੰਗ ਤੋਂ ਬਾਅਦ ਦੇ ਵਿੱਚ ਉਹ ਇਸ ਵਰੇ ਦੇ ਜਿਹੜੇ ਟੈਕਸ ਦੇ ਵਿੱਚ ਇਸੇ ਤਰੀਕੇ ਨਾਲ ਰਹੇਗਾ, ਕਿੱਦਾਂ ਹੋਵੇਗਾ, ਜਾਂ ਉਹਦਾ ਕੀ? ਨਹੀਂ ਦੇਖੋ ਉਹ ਵੀ ਦੇਖੋ, ਹੁਣ ਅਸੀਂ ਤਾਂ ਇਹ ਗੱਲ ਕਰ ਰਹੇ ਹਾਂ ਇੱਥੇ ਵੀ ਆਪਣਾ ਜਿਹੜਾ ਡਰਾਈਵਰ ਨੂੰ ਆਪਾਂ W2 ਦੇਣਾ ਆ, ਜਿਹੜਾ ਉਹ ਕੋਰਟ ਕੇਸ ਹੈਗਾ, ਜਿਹੜਾ ਉਹ ਰੂਲਿੰਗ ਹੈਗੀ ਆ, ਉਹਦੇ ਅਕੋਰਡਿੰਗਲੀ ਤਾਂ ਐਕਚੁਅਲ ਦੇ ਵਿੱਚ ਤੁਸੀਂ ਜਿਹੜਾ ਓਨਰ ਆਪਰੇਟਰ ਆ ਉਹਨੂੰ ਵੀ W2 ਕਹਿ ਰਹੇ ਆ ਉਹ ਵੀ ਠੀਕ ਹੈ ਨਾ। ਆਪਾਂ ਤਾਂ ਡਰਾਈਵਰ ਦੀ ਗੱਲ ਕਰ ਰਹੇ, ਡਰਾਈਵਰ ਦਾ ਤਾਂ ਕੋਈ ਮੁੱਦਾ ਨਹੀਂ ਹੈਗਾ, ਉਹ ਤਾਂ ਇੰਪਲੋਈ ਹੈ ਡੈਫੀਨਿਟਲੀ, ਨੋ ਕੁਐਸਚਨ ਅਬਾਊਟ ਇਟ, ਹੈ ਨਾ। ਤੇ ਇੱਥੇ ਤਾਂ ਸਿਚੁਏਸ਼ਨ ਇਹ ਬਣੀ ਹੋਈ ਆ ਕਿ ਹੁਣ ਇਸ ਵੇਲੇ ਇਹ ਨਹੀਂ ਪਤਾ ਲੱਗ ਰਿਹਾ ਵੀ ਓਨਰ ਆਪਰੇਟਰ ਨੂੰ ਵੀ W2 ਦੇਣਾ ਪੈਣਾ ਕਿ ਨਹੀਂ। ਤੇ ਸੋ ਡੈਫੀਨੇਟਲੀ ਪਲੀਜ਼ ਉਹਨੂੰ ਜਿਹੜਾ ਆ ਉਹਨੂੰ ਕਵਰ ਕਰੋ, W2 ਹੀ ਦੇਣਾ ਪੈਣਾ ਆ। 1099 ਤੁਸੀਂ ਆਪਣੇ ਇੰਪਲੋਈ ਨੂੰ ਨਹੀਂ ਦੇ ਸਕਦੇ। ਇਹਦੀਆਂ ਜਿਹੜੀਆਂ ਹੈਗੀਆਂ ਪੈਨਲਟੀਜ਼ ਆ ਬਹੁਤ ਜ਼ਿਆਦੀਆਂ ਪੈਨਲਟੀਜ਼ ਆ। ਉਹਨੇ ਬਚਾਉਣੇ ਨਹੀਂ ਆ ਤੁਸੀਂ ਜਿੰਨੇ ਲੱਗ ਜਾਣੇ। ਨਹੀਂ ਇਹਦੀਆਂ ਪੈਨਲਟੀਜ਼ ਇੰਨੀਆਂ ਕਿ ਜ਼ਿਆਦੀਆਂ ਹਾਈ ਆ, ਔਰ ਪਲੱਸ ਇਹ EDD ਵੱਲੋਂ ਪੈਨਲਟੀਜ਼ ਆ ਜਿਹੜੀਆਂ ਬੈਂਕਰਪਸੀ 'ਚ ਵੀ ਕਲੀਅਰ ਨਹੀਂ ਹੁੰਦੀਆਂ। ਐਂਡ ਆਫ ਸਟੋਰੀ। ਬਿਲਕੁਲ ਠੀਕ ਹੈ ਨਾ, ਜਿਹੜੀਆਂ ਖੇੜਾ ਨਹੀਂ ਛੁੱਟਣਾ ਇਹਦਾ। ਨਹੀਂ ਇਹ ਨਹੀਂ ਜਾਂਦੀਆਂ। ਸੋ ਐਡਾ ਵੱਡਾ ਰਿਸਕ ਨਾ ਲਓ ਕਿ ਤੁਹਾਨੂੰ ਕੱਲ ਨੂੰ ਬਹੁਤ ਵੱਡੇ ਇਸ਼ੂ ਜਿਹੜੇ ਆ ਉਹ ਖੜੇ ਹੋ ਜਾਣ ਤੇ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਵਿੱਚ ਫਾਈਨ ਹੁੰਦਾ ਆ, ਜਿਹੜਾ ਕਿ ਬਹੁਤ ਔਖਾ ਆ ਮੁੜ ਕੇ। ਤੇ ਘਰਾਂ ਦੇ ਉੱਤੇ ਤੇ ਆਉਣ ਵਾਲੀ ਤਨਖਾਹਾਂ ਦੇ ਉੱਤੇ ਪੱਕੀਆਂ ਲੀਨਾਂ ਪੈਂਦੀਆਂ ਨੇ। ਸੋ ਜ਼ਰੂਰ ਧਿਆਨ ਰੱਖੋ ਇਸ ਚੀਜ਼ ਤੋਂ, ਜਿਹੜਾ ਪਰਹੇਜ਼ ਕਰੋ, ਬਚਾ ਜਿਹੜਾ ਆਪਣਾ ਆਪ ਨੂੰ ਰੱਖੋ। ਬਿਲਕੁਲ। ਔਰ ਅੱਜ ਕੱਲ ਰਾਜ ਇੱਕ ਮੈਂ ਹੋਰ ਗੱਲ ਕਰਦੇ ਆ ਜਾਂਦਾ ਮੈਨੂੰ ਕੋਈ ਗੱਲਾਂ ਜਿਹੜੀਆਂ ਗੱਲਾਂ ਦੇ ਵਿੱਚੋਂ ਯਾਦ ਆ ਜਾਂਦੀਆਂ ਕਿ ਅੱਜ ਦੀ ਤਰੀਕ ਦੇ ਵਿੱਚ ਇੱਕ ਹੋਰ ਚੀਜ਼ ਯਾਦ ਰੱਖੋ, ਜਿਹੜੇ ਟਰੱਕ ਲੈ ਰਹੇ ਆ, ਨਵੇਂ ਟਰੱਕ ਲੈ ਰਹੇ ਆ,
ਤੁਹਾਨੂੰ ਤੁਹਾਡੇ ਲੈਂਡਰਸ ਇੱਕ ਕੁਐਸਚਨ ਅੱਜ ਕੱਲ੍ਹ ਪੁੱਛਣ ਲੱਗ ਪਿਆ ਕਿ ਡੂ ਯੂ ਓਨ ਅ ਹਾਊਸ ਔਰ ਯੂ ਡੋਂਟ ਓਨ ਅ ਹਾਊਸ। ਸੋ ਮੇਕ ਸ਼ੋਰ ਕਰਿਓ ਜੇ ਤੁਸੀਂ ਹਾਊਸ ਓਨ ਕਰਦੇ ਆ ਕਿਤੇ ਤੁਹਾਡੇ ਘਰ ਦੇ ਉੱਤੇ ਲੋਨ ਦੀ ਲੀਨ ਨਾ ਹੋਵੇ, ਕਿਉਂਕਿ ਇਹ ਸੁਣਨ ਚ ਆ ਰਿਹਾ ਕਿ ਇਹ ਜਿਹੜੀ ਸਿਚੁਏਸ਼ਨ ਹੈ ਬਣ ਰਹੀ ਆ ਕਈ ਥਾਵਾਂ ਤੇ। ਕਈ ਲੈਂਡਰ ਜਿਹੜੇ ਆ ਇਹ ਪੁੱਛਦੇ ਆ ਕਿ ਤੁਸੀਂ ਘਰ ਓਨ ਕਰਦੇ ਆ ਜਾਂ ਨਹੀਂ ਓਨ ਕਰਦੇ, ਤੇ ਇਹਦੇ ਵਿੱਚ ਇਹ ਜਿਹੜੀ ਸਿਚੁਏਸ਼ਨ ਆ ਖੜੀ ਹੋ ਰਹੀ ਆ। ਤੇ ਇਹਦੇ ਨਾਲ ਦੇ ਨਾਲ ਹੀ ਆਪਾਂ ਇਹ ਦੱਸ ਦਈਏ ਕਿ ਆਪਾਂ ਨਾਲੇ ਨਾਪਟਾ ਦੇ ਵਿੱਚ ਵੀ ਅਸੀਂ ਜਿਹੜਾ ਲੋਨ ਦੇ ਬਾਰੇ ਦੇ ਵਿੱਚ ਆ ਇਹ ਛੇਤੀ ਸਰਵਿਸ ਲੈ ਕੇ ਆ ਰਹੇ ਆ, ਜਿਹਦੇ ਵਿੱਚ ਕਿ ਤੁਸੀਂ ਨਾਪਟਾ ਦੇ ਥਰੂ ਜਿਹੜਾ ਲੋਨ ਆਪਣਾ ਉਹ ਲੈ ਸਕਦੇ ਆ, ਕਰਵਾ ਸਕਦੇ ਆ, ਤਾਂ ਕਿ ਜਿਹੜੀ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਜਿਹੜੀ ਆਮ ਲੈਂਡਰ ਦੇ ਕੋਲੋਂ ਆਉਂਦੀ ਆ ਉਹ ਨਾ ਆਵੇ। ਜੀ, ਤੇ ਬਹੁਤ ਬਹੁਤ ਰਮਨ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਜਿਹੜੀ ਆਪਾਂ ਗੱਲਾਂ ਬਾਤਾਂ ਕੀਤੀਆਂ ਇਸ ਟਰੱਕਿੰਗ ਇੰਡਸਟਰੀ ਦੀਆਂ ਜਿਹੜੀਆਂ ਨਿਊਜ਼ ਦੇ ਉੱਤੇ। ਥੈਂਕ ਯੂ ਜੀ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਵੀ ਜਿਹੜੇ ਇਜਾਜ਼ਤ ਲੈਂਦੇ ਆ ਸਾਰਿਆਂ ਨੂੰ ਜੀ, ਬਿਲਕੁਲ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM